ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁਣ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500 ਹਰ ਇੱਕ ਤਰ੍ਹਾਂ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਾ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਜੀ ਅਪਿਕਰਸਫੀਲਡ ਜੈਂਡਰ ਹੋਮ ਲੋਨ ਵਾਲੇ, ਮੋਹਨ ਚੀਮਾ ਜੀ 5599052575 ਟਰਕੀਆਣਾ ਇਮੀਗ੍ਰੇਸ਼ਨ ਲਾ ਆਫਿਸ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਚਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹੈਗੇ ਆ ਕੋਵਿਡ ਦੀਆਂ ਹਦਾਇਤਾਂ ਦੀ, ਵੈਕਸੀਨ ਦੀ ਜਿਹੜੀਆਂ ਨਵੀਆਂ ਹਦਾਇਤਾਂ ਆਈਆਂ। ਤੋ ਇਹ ਰੋਜ਼ ਜਿਹੜਾ ਕੁਛ ਨਾ ਕੁਛ ਬਦਲਾਓ ਕਰਕੇ ਪਤਾ ਨਹੀਂ ਉਹਦੇ ਵਿੱਚੋਂ ਕੀ ਹਾਸਲ ਕੀ ਕਰਨਾ ਜਿਹੜਾ ਉਹ ਚਾਹੁੰਦੇ ਆ। ਜਿਵੇਂ ਜੇ ਮੰਨ ਲਓ ਸੂਬਿਆਂ ਨੇ ਇਹ ਵੈਕਸੀਨ ਲੈਣੀ ਸੀ, ਜਿਵੇਂ ਹੁਣ ਕਹਿ ਦਿੱਤਾ ਗਿਆ ਵੀ ਜੇ ਤੁਸੀਂ ਵਿਦੇਸ਼ਾਂ ਤੋਂ ਲੈਣੀ ਹੈ ਵੈਕਸੀਨ ਤੇ ਸੂਬੇ ਆਪਣੇ ਤੌਰ ਦੇ ਉੱਤੇ ਲੈਣ। ਇਹ ਜੇ ਪਿਛਲੇ ਬਾਰੇ ਕਿਹਾ ਜਾਂਦਾ ਘੱਟੋ ਘੱਟ ਕੁਝ ਸੂਬੇ ਉਹਦੀ ਤਿਆਰੀ ਕਰ ਲੈਂਦੇ, ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੈਂਦੇ। ਇਹ ਲਾਸਟ ਮਿੰਟ ਦੇ ਉੱਤੇ ਆ ਕੇ ਕਹਿ ਦਿੱਤਾ ਕਿ ਤੁਸੀਂ ਆਪਣੇ ਤੌਰ ਦੇ ਉੱਤੇ ਵਿਦੇਸ਼ਾਂ ਤੋਂ ਲੈ ਲਓ। ਸੂਬਿਆਂ ਦਾ ਹਰ ਅਧਿਕਾਰ ਖੋਹਣ ਵਾਲੀ ਕੇਂਦਰ ਦੀ ਸਰਕਾਰ ਜਦੋਂ ਸੂਬਿਆਂ ਦੇ ਲੋਕਾਂ ਨੂੰ ਜ਼ਰੂਰਤ ਪਈ ਤੇ ਉਹ ਹੱਥ ਪਿਛਾਂਹ ਖਿੱਚ ਕੇ ਅੰਦਰ ਵੜ ਗਈ। ਹੁਣ ਇਹ ਜਿਹੜੀ ਇਹ ਵੈਕਸੀਨੇਸ਼ਨ ਹੋ ਰਹੀ ਹੈ, ਸ਼ਾਇਦ ਕੋਈ ਦੁਨੀਆ ਦਾ ਮੁਲਕ ਹੋਵੇ ਜਿਹਦੇ ਵਿੱਚ ਐਨ ਮੌਕੇ ਦੇ ਉੱਤੇ ਹਰ ਰੋਜ਼ ਕੁਝ ਚੇਂਜਸ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਹੋਣ। ਹੁਣ ਇਹ ਇੱਥੇ ਇਹ ਕਿਹਾ ਗਿਆ ਕਿ ਕਰੋਨਾ ਪੋਜ਼ਿਟਿਵ ਬੰਦਾ ਜਿਹੜਾ ਉਹਦੀ ਲਾਗ ਤੋਂ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਘੱਟੋ ਘੱਟ 6 ਮਹੀਨਿਆਂ ਦੇ ਵਕਫੇ ਦੇ ਨਾਲ ਉਹ ਵੈਕਸੀਨ ਲਵਾਵੇ। ਇਸ ਵੇਲੇ ਇਹ ਜਿਹੜੀ ਮਿਆਦ ਆ ਉਹ 14 ਦਿਨਾਂ ਦੀ ਹੈ। ਜਿਹੜੇ ਇਹ ਐਕਸਪਰਟ ਨੇ, ਇਹ ਪਹਿਲਾਂ ਤਾਂ ਬੋਲੇ ਨਹੀਂ ਐਕਸਪਰਟ, ਹੁਣ ਉਹ ਕਹਿੰਦੇ ਜਿਨ੍ਹਾਂ ਮਰੀਜ਼ਾਂ ਨੂੰ ਇਲਾਜ ਦੇ ਦੌਰਾਨ ਪਲਾਜ਼ਮਾ ਚੜਿਆ ਉਹ ਠੀਕ ਹੋਣ ਤੋਂ 12 ਹਫ਼ਤਿਆਂ ਤੋਂ ਬਾਅਦ ਇਸ ਵੈਕਸੀਨ ਨੂੰ ਲਵਾਉਣ। ਔਰ ਕੋਵਿਸ਼ੀਲਡ ਦੀ ਜਿਹੜੀ ਸੈਕੰਡ ਡੋਜ਼ ਹੈ ਉਹ 6 ਤੋਂ 8 ਹਫ਼ਤਿਆਂ ਦੇ ਵਕਫੇ ਦੀ ਜਗ੍ਹਾ ਦਿੱਤੇ 12 ਤੋਂ 16 ਹਫ਼ਤਿਆਂ ਦੇ ਅੰਦਰ ਵੀ ਲਵਾਈ ਜਾ ਸਕਦੀ ਹੈ। ਜਿਹੜੇ ਲੋਕ ਅਕਸਰ ਗੰਭੀਰ ਬਿਮਾਰ ਰਹਿੰਦੇ ਆ ਉਹ ਤੰਦਰੁਸਤ ਹੋਣ ਤੋਂ ਬਾਅਦ 4 ਤੋਂ 8 ਹਫ਼ਤਿਆਂ ਦੇ ਅੰਦਰ ਟੀਕਾ ਜਿਹੜਾ ਉਹ ਲਵਾ ਸਕਦੇ ਆ। ਦੂਜੇ ਪਾਸੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਨੇ ਇਹ ਗੱਲ ਕਹੀ ਆ ਕਿ ਉਹ ਕੌਮਾਂਤਰੀ ਪੱਧਰ ਦੇ ਉੱਤੋਂ ਵੈਕਸੀਨ ਜਿਹੜੀ ਆ ਉਹ ਖਰੀਦੂਗਾ। ਇਹ ਜਿਹੜੀ ਮੀਟਿੰਗ ਕੀਤੀ ਗਈ ਆ ਮੁੱਖ ਮੰਤਰੀ ਦੇ ਵੱਲੋਂ, ਵਰਚੁਅਲ ਮੀਟਿੰਗ ਆ, ਸਾਰੀਆਂ ਜਿਹੜੀਆਂ ਚੱਲ ਰਹੀਆਂ ਨੇ ਕੈਮਰਿਆਂ ਦੇ ਉੱਤੇ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਢੁਕਵੀਂ ਕੀਮਤ ਦੇ ਉੱਤੇ ਵੈਕਸੀਨ ਜਿਹੜੀ ਆ ਉਹ ਲੈਣ ਦੇ ਵਾਸਤੇ ਕੋਵੈਕਸ ਜਿਹੜੀ ਸੰਸਥਾ ਉਹਦੇ ਨਾਲ ਜੁੜਨ ਦਾ ਫੈਸਲਾ ਕੀਤਾ ਗਿਆ। ਔਰ ਪੰਜਾਬ ਪਹਿਲਾ ਸੂਬਾ ਜਿਹਨੇ ਕਿ ਇਸ ਤਰ੍ਹਾਂ ਦਾ ਫੈਸਲਾ ਕੀਤਾ। ਦੇਖੋ ਬਾਅਦ ਵਾਲੀਆਂ ਗੱਲਾਂ ਨੇ, ਕਿੰਨੇ ਦੀ ਉਹ ਮਿਲਦੀ ਆ, ਕੀ ਉਹਦਾ ਰੇਟ ਪੈਂਦਾ, ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਬਾਅਦ ਦੇ ਵਿੱਚ ਨੇ। ਪਰ ਇੰਨਾ ਜ਼ਰੂਰ ਹੈ ਕਿ ਕੇਂਦਰ ਦੀ ਸਰਕਾਰ ਜੇ ਅਜਿਹੇ ਸਮਝੌਤੇ ਕਰਦੀ ਤਾਂ ਉਹ ਇੱਕ ਡਿਫਰੈਂਟ ਚੀਜ਼ ਹੁੰਦੀ, ਸੋਲਿਡ ਹੁੰਦੀ ਉਹ। ਹੁਣ ਜੇ ਸੂਬਿਆਂ ਨੇ ਸਮਝੌਤੇ ਵੈਕਸੀਨ ਦੇ ਕਰਨੇ ਆ ਮੁਲਕਾਂ ਦੇ ਨਾਲ ਤੇ ਫਿਰ ਸਾਰੇ ਸਮਝੌਤਿਆਂ ਦੇ ਵਾਸਤੇ ਜਾਂ ਤਾਂ ਸੂਬਿਆਂ ਦੇ ਜਿਹੜੇ ਬੂਹੇ ਨੇ ਉਹ ਖੋਲ ਦਿੱਤੇ ਜਾਣ ਵੀ ਤੁਸੀਂ ਕੋਈ ਵੀ ਸਮਝੌਤਾ ਦੂਜੇ ਮੁਲਕਾਂ ਦੇ ਨਾਲ ਕਰ ਲਓ ਜਿਹਦੇ ਵਿੱਚ ਘੱਟੋ ਘੱਟ ਪੰਜਾਬ ਵਰਗਾ ਸੂਬਾ ਆਪਣੀਆਂ ਫਸਲਾਂ ਦੇ ਸਮਝੌਤੇ ਕਰ ਲਵੇ। ਬਿਲਕੁਲ ਉਹ ਸਮਝੌਤੇ ਨਾ ਕਰਨੇ, ਲੋਕ ਪੱਖੀ ਸਮਝੌਤੇ ਨਹੀਂ ਕਰਨੇ ਹੈਗੇ। ਅੱਗੇ ਗੱਲ ਕਰਦੇ ਪੰਜਾਬ ਦੇ ਪਿੰਡ ਕਰੋਨਾ ਦੇ ਵਿੱਚ ਹੀ ਰੱਬ ਦੇ ਆਸ ਰਹੀ ਹੈ। ਦੇਖੋ ਇਹ ਕਹਿਣ ਦੀਆਂ ਜਿਹੜੀਆਂ ਗੱਲਾਂ ਨੇ ਸਾਰੀਆਂ, ਜਿਹੜੇ ਕਿ ਖੁਸ਼ਹਾਲ ਸੂਬੇ ਤੇ ਸਿਹਤ ਸੇਵਾਵਾਂ ਜਿੰਨਾ ਪੈਸਾ ਬੋਰਡਾਂ ਦੇ ਉੱਤੇ ਖਰਚ ਕੀਤਾ ਗਿਆ, ਮਿਸ਼ਨ ਫਤਿਹ ਤੁਹਾਨੂੰ ਯਾਦ ਹੋਣਾ ਕਿੱਦਾਂ ਉਹਦੇ ਉੱਤੇ ਪੈਸਾ ਪਾਣੀ ਵਾਂਗੂ ਰੋੜਿਆ ਗਿਆ ਸੀਗਾ ਕਿ ਫਤਿਹ ਹੋ ਗਿਆ ਮਿਸ਼ਨ ਸਾਰਾ, ਬਿਲਕੁਲ ਜਿਹੜਾ ਇਹ ਸਹੀ ਹੋ ਗਿਆ। ਕਿੰਨੇ ਉਹ ਫਿਲਮੀ ਕਲਾਕਾਰ ਜੇ ਲਿਆ ਕੇ ਉਹਨਾਂ ਤੋਂ ਵੀਡੀਓਜ਼ ਜਿਹੜੀਆਂ ਪਵਾਈਆਂ ਗਈਆਂ, ਸਿੰਗਰਸ ਤੋਂ ਪਵਾਈਆਂ ਗਈਆਂ, ਕਿਤੇ ਪੰਜਾਬ 'ਚ ਮਿਸ਼ਨ ਫਤਿਹ ਹੋ ਗਿਆ। ਪਿਛਲੇ ਸਾਲ ਦੀ ਗੱਲ ਹੈ। ਸਾਰਾ ਕੁਛ ਵਲੇਟ ਵਲੂਟ ਕੇ ਸਰਕਾਰ ਬਹਿ ਗਈ ਵੀ ਹੁਣ ਕੋਈ ਲੋੜ ਹੀ ਨਹੀਂ। ਆਹ ਜਿਹੜੀ ਦੂਸਰੀ ਸੈਕੰਡ ਵੇਵ ਆਈ ਉਹਨੇ ਜਲੂਸ ਕੱਢ ਕੇ ਰੱਖਤਾ ਮੁਲਕ ਦਾ ਵੀ ਤੇ ਸੂਬਿਆਂ ਦਾ ਵੀ। ਅਸਲੀਅਤ ਜਿਹੜੀ ਉਹ ਲੋਕਾਂ ਦੇ ਸਾਹਮਣੇ ਆ ਗਈ। ਹੁਣ ਇਹ ਨਹੀਂ ਪਤਾ ਜੀ ਕਿ ਲੋਕ ਜਿਹੜੇ ਨੇ ਇੱਥੋਂ ਦੇ ਇਹ ਢੀਠ ਟਾਈਪ ਦੇ ਲੋਕ ਨੇ, ਇਹਨੂੰ ਯਾਦ ਰੱਖਣਗੇ ਜਾਂ ਨਹੀਂ। ਤੁਸੀਂ ਹੈਰਾਨ ਹੋਵੋਗੇ ਕਿ ਇਸ ਵੇਲੇ ਲੋਕ ਜਿਹੜੇ ਨੇ ਉਹ RMP ਝੋਲਾ ਛਾਪ ਡਾਕਟਰਾਂ ਦੇ ਸਿਰ ਦੇ ਉੱਤੇ ਨੇ। RMP ਜਾਂ ਝੋਲਾ ਛਾਪ ਜਿਹੜੇ ਡਾਕਟਰ ਨੇ ਉਹਨਾਂ ਦੇ ਸਿਰ ਦੇ ਉੱਤੇ। ਚਲੋ RMP ਤਾਂ ਫਿਰ ਰਜਿਸਟਰਡ
ਜਿਹੜਾ ਉਹ ਮੈਡੀਕਲ ਉਹਦੇ ਕੋਲੇ ਹੈ, ਨਹੀਂ ਤਾਂ ਕਈ ਤਾਂ ਇਦਾਂ ਦੇ ਨੇ ਕੋਈ ਰਜਿਸਟ੍ਰੇਸ਼ਨ ਵੀ ਨਹੀਂ ਹੈਗੀ। ਔਰ ਇੱਥੇ ਜੇ ਸੰਗਰੂਰ ਤੇ ਬਰਨਾਲੇ ਦੇ ਵਿੱਚ ਗੱਲ ਕਰੀਏ ਤਾਂ ਬਰਨਾਲਾ ਦੀਆਂ 17 ਡਿਸਪੈਂਸਰੀਆਂ ਨੇ ਜਿਹਦੇ ਵਿੱਚ RMO ਹੈ ਨੀਗਾ। ਸੰਗਰੂਰ ਦੀਆਂ 30 ਡਿਸਪੈਂਸਰੀਆਂ ਨੇ ਜਿਹਦੇ ਵਿੱਚ RMO ਜਿਹੜਾ ਉਹ ਹੈ ਨੀਗਾ। ਪਿਛਲੇ 1 ਸਾਲ ਤੋਂ RMA ਨੂੰ ਸਿਹਤ ਵਿਭਾਗ ਦੇ ਕਰੋਨਾ ਵਾਰਡ ਦੇ ਵਿੱਚ ਬੁਲਾ ਲਿਆ ਗਿਆ, ਜਿਹਦੇ ਕਰਕੇ ਜਿਹੜੀਆਂ ਡਿਸਪੈਂਸਰੀਆਂ ਨੇ ਉਹ ਪੈਰਾਮੈਡੀਕਲ ਸਟਾਫ ਦੇ ਸਹਾਰੇ ਦੇ ਉੱਤੇ ਛੱਡ ਦਿੱਤੀਆਂ ਗਈਆਂ। ਔਰ ਇਹਨਾਂ ਡਿਸਪੈਂਸਰੀਆਂ ਦੇ ਵਿੱਚ ਕੋਈ ਉੱਥੇ ਜਿਹੜਾ ਜੀ ਉਹ ਐਕਸਪਰਟ ਬੈਠਾ ਹੋਇਆ, ਐਕਸਪਰਟ ਤੁਸੀਂ ਛੱਡੋ ਜੀ, ਉੱਥੇ ਹੈ ਹੀ ਕੋਈ ਨਹੀਂਗਾ, ਪੁੱਛਣ ਵਾਲਾ ਕੋਈ ਨਹੀਂ, ਨਾ ਕੋਈ ਦਵਾਈਆਂ ਨੇ। ਇਹ ਕੋਈ ਸੰਗਰੂਰ ਬਰਨਾਲੇ ਇਕੱਲੇ ਦਾ ਹਾਲ ਨਹੀਂਗਾ। ਜੇ ਆਪਾਂ ਹੁਸ਼ਿਆਰਪੁਰ ਵਾਲੀ ਸਾਈਡ ਦੇ ਉੱਤੇ ਚੱਲ ਜਾਈਏ ਤਾਂ 30 ਪਿੰਡ ਜਿਹੜੇ ਨੇ ਉਹਨਾਂ ਦੇ ਉੱਤੇ ਇੱਕ ਸਰਵੇ ਸਾਹਮਣੇ ਆਇਆ, ਬਹੁਤ ਮੰਦੇ ਹਾਲਾਤਾਂ ਦੇ ਵਿੱਚ ਨੇ। ਕੰਢੀ ਏਰੀਆ ਜਿਹੜਾ ਖਾਸ ਤੌਰ ਦੇ ਉੱਤੇ, ਉੱਥੇ ਸਥਿਤੀ ਜਿਹੜੀ ਆ ਉਹ ਬੜੀ ਭਿਆਨਕ ਹੈ। ਸੈਂਪਲਿੰਗ ਹੈ ਹੀ ਨਹੀਂ। ਸਿਹਤ ਸੇਵਾਵਾਂ ਦੇ ਨਾਂ ਦੇ ਉੱਤੇ 20-20 ਕਿਲੋਮੀਟਰ ਦੂਰ ਲੋਕਾਂ ਨੂੰ ਜਿਹੜਾ ਉਹ ਜਾਣਾ ਪੈਂਦਾ। ਭੁੱਗਾ ਬਲਾਕ ਹੈ, ਉਹਦਾ ਪਿੰਡ ਟੱਪਾ, ਉੱਥੇ ਕੋਈ 850 ਦੇ ਕਰੀਬ ਲੋਕ ਰਹਿੰਦੇ ਆ। ਮੈਡੀਕਲ ਐਮਰਜੈਂਸੀ ਦੇ ਵਾਸਤੇ ਉਹਨਾਂ ਨੂੰ 14 ਤੋਂ 22 ਕਿਲੋਮੀਟਰ ਦੂਰ ਫਸਟ ਏਡ ਲੈਣ ਦੇ ਵਾਸਤੇ ਜਾਣਾ ਪੈਂਦਾ। ਔਰ ਉੱਥੇ ਕੋਈ ਡਾਕਟਰ, ਡਿਸਪੈਂਸਰੀ ਬਹੁਤ ਦੂਰ ਦੀ ਜਿਹੜੀ ਉਹ ਗੱਲ ਹੈ। ਪਰ ਦੇਖੋ ਇਹਦੇ ਵਿੱਚ ਇੱਕ ਕਸੂਰ ਜਿਹੜਾ ਉਹ ਮੁਲਕ ਭਰ ਦੇ ਲੋਕਾਂ ਦਾ ਵੀ ਹੈ। ਲੋਕਾਂ ਨੇ ਕਿਸ ਤਰੀਕੇ ਦੇ ਨਾਲ ਇਹਨੂੰ ਬਹੁਤ ਈਜ਼ੀ ਲੈ ਲਿਆ। ਕਿਵੇਂ ਲੋਕ ਜਿਹੜੇ ਸੀ, ਜੇ ਇੱਥੇ ਤਾਂ ਅਸੀਂ ਤਾਂ ਰੋਜ਼ 2-4 ਹੁੰਦੇ ਰਹੇ ਹਾਂ ਵੀ ਜੇ ਕਿਤੇ ਜਾਣਾ ਪੈ ਜੇ ਉੱਥੇ ਉਹ ਮਾਸਕ ਜਿਹੜਾ ਜੀ ਜਾਂ ਤਾਂ ਠੋਡੀ ਦੇ ਉੱਤੇ ਪਾਇਆ ਹੋਇਆ ਜਾਂ ਸਿਰ ਤੇ ਪਾਇਆ ਹੋਇਆ। ਜੇ ਅਗਲੇ ਬੰਦੇ ਨੂੰ ਇਹ ਕਹਿ ਦਿਓ ਕਿ ਤੂੰ ਮਾਸਕ ਦੀ ਜਗ੍ਹਾ ਜਿਹੜੀ ਆ ਇੱਥੇ ਤਾਂ ਮਾਸਕ ਪ੍ਰੋਪਰ ਪਾ ਲਾ, ਉਹ ਇੰਨੀ ਕੌੜ ਦੇ ਨਾਲ ਤੁਹਾਡੇ ਵੱਲ ਝਾਕਦਾ ਹੈ ਕਿ ਜਿਵੇਂ ਤੁਹਾਡੇ ਸਿਰ 'ਚੋਂ ਕੁਝ ਮਾਰ ਦੂਗਾ ਵੀ ਉਹਨੂੰ ਏਦਾਂ ਦੀ ਸਲਾਹ ਕਿਉਂ ਦਿੱਤੀ ਹੈ। ਲੋਕ ਜਿਹੜੇ ਨੇ ਉਹ ਮੰਨਣ ਦੇ ਵਾਸਤੇ ਤਿਆਰ ਨਹੀਂ। ਔਰ ਜਿੱਥੇ ਕੰਟੇਨਮੈਂਟ ਜ਼ੋਨ ਬਣਾਏ ਆ, ਜੇ ਇੱਕ ਸਾਈਡ ਤੋਂ ਰੁਕਿਆ ਜਾਂਦਾ, ਉਹ ਦੂਜੀ ਸਾਈਡ ਤੋਂ ਕੰਧਾਂ ਟੱਪ ਕੇ ਲੋਕ ਉੱਥੋਂ ਨਿਕਲ ਜਾਂਦੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਹਾਲਾਤ ਜਿਹੜੇ ਆ, ਇਹ ਲੋਕਾਂ ਦਾ ਵੀ ਬਹੁਤ ਵੱਡਾ ਕਸੂਰ ਆ ਇਹੋ ਜਿਹੇ ਹਾਲਾਤ ਬਣਾਉਣ ਦੇ ਵਾਸਤੇ। ਬਿਲਕੁਲ ਜੀ, ਲੋਕਾਂ ਦੀ ਵੀ ਜ਼ਿੰਮੇਵਾਰੀ ਚਾਹੀਦੀ ਹੈ। ਤੇ ਉਧਰੋਂ ਸੁਪਰੀਮ ਕੋਰਟ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੀ ਰੋਟੀ ਦਾ ਇੰਤਜ਼ਾਮ ਕਰਨ ਦੇ ਹੁਕਮ 3 ਸੂਬਿਆਂ ਨੂੰ। ਦੇਖੋ ਇਹਦੇ ਵਿੱਚ ਜਿਹੜੀ ਸੁਪਰੀਮ ਕੋਰਟ ਆ ਉਹਨੇ ਮੌਜੂਦਾ ਜਿਹੜਾ ਇਹ COVID-19 ਦੀ ਸੈਕੰਡ ਵੇਵ ਜਿਹੜੀ ਚੱਲ ਰਹੀ ਆ, ਦਿੱਲੀ, ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਵਿੱਚ ਫਸੇ ਹੋਏ ਪ੍ਰਵਾਸੀ ਮਜ਼ਦੂਰਾਂ ਦੇ ਵਾਸਤੇ NCR ਦੇ ਵਿੱਚ ਲੰਗਰ ਦਾ ਪ੍ਰਬੰਧ ਕਰਨ ਤੇ ਘਰ ਵਾਪਸ ਜਾਣ ਦੇ ਜਿਹੜੇ ਚਾਹਵਾਨ ਨੇ ਮਜ਼ਦੂਰ, ਉਹਨਾਂ ਦੀ ਆਵਾਜਾਈ ਦੀ ਸਹੂਲਤ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਆ। ਸੁਪਰੀਮ ਕੋਰਟ ਆਪਣੀ ਜਗ੍ਹਾ ਦਿੱਤੇ ਆ ਜੀ। ਜਦੋਂ ਕੇਂਦਰ ਦੀ ਸਰਕਾਰ ਜਿਹੜੀ ਆ, ਸ਼ਾਇਦ ਸੁਪਰੀਮ ਕੋਰਟ ਨੂੰ ਵੀ ਹੁਣ ਪਤਾ ਲੱਗ ਗਿਆ ਕਿ ਉਹ ਕਿੱਥੇ ਖੜੀ ਹੈ। ਕੇਂਦਰ ਦੀ ਸਰਕਾਰ ਕਹਿੰਦੀ ਜਿਹੜੇ ਵੰਡ ਪ੍ਰਣਾਲੀ ਵਾਲੇ ਮਾਮਲੇ 'ਚ ਵੀ ਅਦਾਲਤ ਕੌਣ ਹੁੰਦੀ ਹੈ ਇਸ ਮਾਮਲੇ 'ਚ ਦਖਲ ਦੇਣ ਵਾਲੀ। ਇਸ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਆ ਉਹ ਮੰਤਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਉੱਥੇ ਆਮ ਜਿਹੜਾ ਵਿਅਕਤੀ ਆ ਉਹ ਫਿਰ ਇਹਨਾਂ ਅਦਾਲਤਾਂ ਦੀ ਕਿੰਨੀ ਕੁ ਰਿਸਪੈਕਟ ਕਰੂਗਾ ਜਿੱਥੇ ਮੰਤਰੀ ਇਸ ਤਰ੍ਹਾਂ ਦੀ ਭਾਸ਼ਾ ਅਦਾਲਤ ਦੇ ਵਾਸਤੇ ਬੋਲ ਰਹੇ ਆ। ਸੁਪਰੀਮ ਕੋਰਟ ਨੇ ਮੁਲਕ ਦੇ ਕਈ ਹਿੱਸਿਆਂ ਦੇ ਵਿੱਚ ਲੱਗੀਆਂ ਪਾਬੰਦੀਆਂ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੀਆਂ ਘੱਟ ਕਰਨ ਦੇ ਵਾਸਤੇ ਕੁਝ ਹੁਕਮ ਦਿੱਤੇ ਨੇ। ਇਹ ਗੱਲ ਕਹੀ ਹੈ ਕਿ ਆਤਮ ਨਿਰਭਰ ਭਾਰਤ ਸਕੀਮ, ਵੈਸੇ ਤਾਂ ਆਤਮ ਨਿਰਭਰ ਭਾਰਤ ਸਕੀਮ ਉਹ ਕਾਗਜ਼ਾਂ 'ਚ ਹੈ, ਹੁਣ ਤਾਂ ਮੁਲਕ ਜਿਹੜਾ ਉਹ ਪਰਮਾਤਮ ਨਿਰਭਰ ਬਣ ਗਿਆ ਹੈ ਪਿਛਲੇ ਕੁਝ ਹਫ਼ਤਿਆਂ ਤੋਂ। ਰੱਬ ਆਸ ਰਿਹਾ ਸਾਰਾ ਕੁਝ। ਔਰ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਸਰਕਾਰ ਉਹਨਾਂ ਨੂੰ ਜਿਹੜੀ ਕੌਮੀ ਰਾਜਧਾਨੀ ਖੇਤਰ ਹੈ ਜਿਹੜਾ NCR ਹੈ ਉਹਦੇ ਵਿੱਚ ਸੁੱਕਾ ਰਾਸ਼ਨ ਮੁਹੱਈਆ ਕਰਾਵੇ। ਜਸਟਿਸ ਅਸ਼ੋਕ ਭੂਸ਼ਣ ਤੇ MR ਸ਼ਾਹ ਦੇ ਬੈਂਚ ਨੇ ਇਹ ਗੱਲ ਕਹੀ ਕਿ ਕੇਂਦਰ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਮਦਦ ਲਈ ਜਿੰਨੇ ਵੀ ਸਟੈਪ ਚਾਹੀਦੇ ਆ ਉਹ ਚੁੱਕੇ। ਐਕਚੁਅਲੀ ਇਹ ਇੱਕ ਵਿਅਕਤੀ ਨੇ PIL ਜਿਹੜੀ ਉਹ ਦਾਖਲ ਕੀਤੀ ਸੀਗੀ ਕਿ ਜਿਹੜੇ ਮਜ਼ਦੂਰ ਭੁੱਖੇ ਮਰ ਰਹੇ ਆ ਉਹਨਾਂ ਦੀ ਰੋਟੀ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ ਜਿਹੜਾ ਜਾ ਰਿਹਾ। ਜਿਹੜੇ ਚੀਫ ਜਸਟਿਸ ਨੇ ਉਹਨੇ ਇਹ ਗੱਲ ਕਹੀ ਕਿ ਸੁਪਰੀਮ ਕੋਰਟ ਦੀਆਂ ਕਾਰਵਾਈਆਂ ਦੇ ਸਿੱਧੇ ਪ੍ਰਸਾਰਣ ਦੀ ਜਿਹੜੀ ਤਜਵੀਜ਼ ਦੇ ਬਾਰੇ ਉਹ ਵਿਚਾਰ ਕਰ ਰਹੇ ਆ ਪ੍ਰਮੁੱਖਤਾ ਦੇ ਨਾਲ। ਵੈਸੇ ਜੇ ਇਹ ਹੋ ਜਾਂਦਾ ਤੇ ਇੱਕ ਬੜੀ ਵੱਡੀ ਗੱਲ ਜਿਹੜੀ ਉਹ ਹੋਊਗੀ। ਸੁਪਰੀਮ ਕੋਰਟ ਦੀਆਂ ਵਰਚੁਅਲ ਜਿਹੜੀਆਂ ਕਾਰਵਾਈਆਂ ਦੀ ਪਹੁੰਚ ਦੇਣ ਸੰਬੰਧੀ ਇੱਕ ਐਪ ਦੇ ਲਾਂਚ ਮੌਕੇ ਉਹਨਾਂ ਨੇ ਇਹ ਗੱਲ ਜਿਹੜੀ ਉਹ ਕਹੀ ਕਿ ਜੇ ਇਸ ਤਰ੍ਹਾਂ ਹੋ ਜਾਏ, ਕਿਉਂਕਿ ਫਿਰ ਤਾਂ ਬਹੁਤ ਸਾਰੀ ਅਸਲੀਅਤ ਜਿਹੜੀ ਉਹ ਸਾਹਮਣੇ ਆਉਣ ਲੱਗ ਜੂਗੀ। ਜਦੋਂ ਪਿਛਲੇ ਵਾਰੇ ਕਰੋਨਾ ਵਾਇਰਸ ਆਇਆ ਤੇ ਉਸ ਵੇਲੇ ਘੱਟੋ ਘੱਟ ਬੜੀਆਂ ਸਾਰੀਆਂ ਸਮਾਜਿਕ ਜਥੇਬੰਦੀਆਂ ਵੀ ਮੂਹਰੇ ਆਈਆਂ ਸੀਗੀਆਂ। ਉਦੋਂ ਰੌਲਾ ਪੈਣ ਕਰਕੇ ਲੋਕ ਰੋਟੀ ਵਗੈਰਾ ਦੀ ਮਦਦ ਕਰ ਰਹੇ ਸੀ, ਪਰ ਇਸ ਵਾਰੀ ਇਹ ਹੋਇਆ ਜੀ ਕਿ ਲੋਕ ਡਰ ਗਏ।
ਬਹੁਤ ਬੁਰੇ ਤਰੀਕੇ ਦੇ ਨਾਲ ਡਰ ਗਏ। ਇਹ ਨਹੀਂ ਆ ਕਿ ਲੋਕਾਂ ਦੇ ਮਨਾਂ ਦੇ ਅੰਦਰ ਮਦਦ ਕਰਨ ਦਾ ਉਤਸ਼ਾਹ ਖਤਮ ਹੋ ਗਿਆ, ਪਰ ਹਰੇਕ ਬੰਦੇ ਨੂੰ ਆਪਣੀ ਜਾਨ ਦਾ ਫਿਕਰ ਪੈ ਗਿਆ। ਉਹਦੀ ਵਜ੍ਹਾ ਕਰਕੇ ਇਸ ਵਾਰੀ ਕੋਈ ਏਦਾਂ ਦੀ ਮਦਦ ਜਿਹੜੀ ਆ ਉਹ ਸਾਹਮਣੇ ਨਹੀਂ ਆ ਰਹੀ। ਇਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਇਹ ਪ੍ਰਵਾਸੀ ਮਜ਼ਦੂਰ ਜਿਹੜੇ ਖਾਸ ਤੌਰ ਤੇ ਰੋਜ਼ ਵਿਚਾਰੇ ਕਮਾ ਕੇ ਖਾਣ ਵਾਲੇ ਨੇ, ਦਿਹਾੜੀ ਦੱਪਾ ਲਾਉਣ ਵਾਲੇ ਲੋਕ ਨੇ, ਕੋਈ ਰੇਹੜੀ ਲਾਉਂਦਾ, ਕੋਈ ਠੇਲਾ ਲਾਉਂਦਾ, ਉਹਨਾਂ ਦੇ ਰੇਹੜੀ ਠੇਲੇ ਸਰਕਾਰਾਂ ਨੇ ਬੰਦ ਕਰਤੇ। ਪੰਜਾਬ ਦੇ ਵਿੱਚ ਵੀ ਹਾਲਾਤ ਇਸੇ ਤਰ੍ਹਾਂ ਦੇ ਸਿਰਜ ਦਿੱਤੇ ਸਰਕਾਰ ਨੇ। ਔਰ ਇਹ ਸਿਰਜੇ ਹੋਏ ਹਾਲਾਤਾਂ ਦੇ ਵਿੱਚ ਉਹ ਵਿਚਾਰੇ ਕਰਨ ਤੇ ਕੀ ਕਰਨ, ਉਹਨਾਂ ਨੂੰ ਵੀ ਕੁਝ ਜਿਹੜਾ ਉਹ ਸਮਝ ਨਹੀਂ ਪੈ ਰਹੀ। ਉਹ ਰੋਟੀ, 2 ਵੇਲੇ ਦੀ ਰੋਟੀ ਤੋਂ ਵੀ ਵਿਚਾਰੇ ਜਿਹੜੇ ਆ ਉਹ ਮੁਸ਼ਕਲ ਦੇ ਵਿੱਚ ਆਏ ਪਏ ਆ। ਇਸ ਕਰਕੇ ਸੁਪਰੀਮ ਕੋਰਟ ਦਾ ਇਹ ਫੈਸਲਾ ਬਹੁਤ ਸਹੀ ਸਮੇਂ ਦੇ ਉੱਤੇ ਆ, ਪਰ ਸਵਾਲ ਫਿਰ ਉਹੀ ਆ ਜਾਂਦਾ ਹੈ ਕਿ ਸੂਬਿਆਂ ਦੀਆਂ ਸਰਕਾਰਾਂ ਜਿਹੜੀਆਂ ਕਿ ਇਸ ਗੱਲ ਦੇ ਵਾਸਤੇ ਬਹਿਸ ਰਹੀਆਂ ਨੇ ਕਿ ਜਿਹੜੀਆਂ ਗੰਗਾ ਦੇ ਵਿੱਚ ਆਈਆਂ ਮ੍ਰਿਤਕ ਦੇਹਾਂ ਨੇ ਉਹ ਕਿਹੜੇ ਰਾਜ ਦੀਆਂ, ਸਾਡੀਆਂ ਤਾਂ ਹੈ ਨਹੀਂ ਕਹਿੰਦੇ। ਇਸ ਕਰਕੇ ਜਿਹੜੀਆਂ ਇਸ ਚੀਜ਼ ਦੇ ਉੱਤੇ ਬਹਿਸ ਰਹੀਆਂ ਨੇ, ਆਫਟਰ ਆਲ ਮ੍ਰਿਤਕ ਦੇਹਾਂ ਤਾਂ ਮਨੁੱਖਾਂ ਦੀਆਂ ਨੇ, ਉਹ ਇਸ ਚੀਜ਼ ਦੇ ਉੱਤੇ ਵੀ ਲਗਾਤਾਰ ਬਹਿਸਬਾਜ਼ੀ ਕਰ ਰਹੀਆਂ ਨੇ। ਉਹ ਜਿਉਂਦੇ ਲੋਕਾਂ ਦੇ ਵਾਸਤੇ ਰੋਟੀ ਦਾ ਇੰਤਜ਼ਾਮ ਕਰਨਗੀਆਂ, ਇਹਦੇ ਵਾਸਤੇ ਅਜੇ ਤਾਂ ਸਵਾਲੀਆ ਚਿੰਨ੍ਹ ਹੈ। ਪਰ ਸੁਪਰੀਮ ਕੋਰਟ ਨੇ ਫੈਸਲਾ ਚੰਗਾ ਦਿੱਤਾ। ਜੀ ਜੀ ਬਿਲਕੁਲ, ਫੈਸਲਾ ਜੇ ਮੰਨਣ ਤਾਂ ਆਈਆਂ ਨਾ। ਅਤੇ WHO ਨੇ ਵੀ ਕਿਹਾ ਕਿ ਧਾਰਮਿਕ ਤੇ ਸਿਆਸੀ ਰੈਲੀਆਂ ਕਰਕੇ ਭਾਰਤ ਵਿੱਚ ਕਰੋਨਾ ਵਧਿਆ। ਦੇਖੋ, ਕੱਲ ਜਿਹੜੀ ਉੱਤਰ ਪ੍ਰਦੇਸ਼ ਦੀ ਸਰਕਾਰ ਹੈ ਉਹਨੇ ਇੱਕ ਟਵੀਟ ਕੀਤਾ, ਰੀਟਵੀਟ ਕੀਤਾ, ਇਹ ਗੱਲ ਕਹੀ ਕਿ ਜੀ WHO ਨੇ ਤਾਂ ਉੱਤਰ ਪ੍ਰਦੇਸ਼ ਦੀ ਬੜੀ ਪਿੱਠ ਥਾਪੜੀ ਆ, ਵੀ ਜਿਵੇਂ ਤੁਸੀਂ ਪਿੰਡਾਂ ਦੇ ਵਿੱਚ ਤੁਹਾਡਾ ਸਿਸਟਮ ਕੰਮ ਕਰ ਰਿਹਾ, ਅਸੀਂ ਤਾਂ ਹੈਰਾਨ ਹੋ ਗਏ। ਲੋਕ ਲੱਭਦੇ ਰਹੇ ਵੀ WHO ਦਾ ਇਹ ਟਵੀਟ ਕਿੱਥੇ ਆ, ਇਹ ਕਿੱਥੋਂ ਆਇਆ, ਜਿਹਨੂੰ ਰੀਟਵੀਟ ਜਿਹੜਾ ਉਹ ਕੀਤਾ ਗਿਆ। ਤੁਸੀਂ ਦੇਖੋ ਕਿਆ ਮੂਰਖ ਲੋਕਾਂ ਨੂੰ ਬਣਾਇਆ ਜਾ ਰਿਹਾ, ਜਦੋਂ ਕਿ ਇਹ ਜਿਹੜੀ ਰਿਪੋਰਟ ਆ ਉਹ ਇਹ ਕਹਿੰਦੀ ਆ WHO ਨੇ ਤਾਂ ਧੋ ਕੇ ਰੱਖ ਦਿੱਤਾ ਇਸ ਮਾਮਲੇ ਦੇ। ਉਹਨੇ ਇਹ ਗੱਲ ਕਹੀ ਆ ਕਿ ਭਾਰਤ ਦੇ ਵਿੱਚ ਜਿਹੜੀ ਮੌਜੂਦਾ ਕੋਵਿਡ ਦੀ ਸਥਿਤੀ ਬਣੀ ਆ, ਇਹਦੇ ਤੋਂ ਬਿਲਕੁਲ ਕਲੀਅਰ ਦਿਸ ਰਿਹਾ ਕਿ ਕੋਵਿਡ-19 ਦੇ ਫੈਲਾਅ ਤੇ ਇਹਦੇ ਵਾਧੇ ਦੇ ਪਿੱਛੇ ਜਿਹੜੇ ਮੇਨ ਕਾਰਨ ਨੇ ਉਹਦੇ ਵਿੱਚ ਧਾਰਮਿਕ ਤੇ ਸਿਆਸੀ ਪ੍ਰੋਗਰਾਮ ਸ਼ਾਮਲ ਨੇ, ਜਿਹਦੇ ਕਰਕੇ ਸਮਾਜਿਕ ਮੇਲ-ਜੋਲ ਵੱਧ ਗਿਆ। WHO ਨੇ ਕੋਵਿਡ-19 ਸੰਬੰਧੀ ਆਪਣਾ ਜਿਹੜਾ ਉਹਨਾਂ ਦਾ ਵੀਕਲੀ ਅਪਡੇਟ ਹੈ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ B1.617 ਦਾ ਰੂਪ ਜਿਹੜਾ ਸਭ ਤੋਂ ਪਹਿਲੀ ਵਾਰੀ ਭਾਰਤ ਦੇ ਵਿੱਚ ਅਕਤੂਬਰ 2020 ਦੇ ਵਿੱਚ ਵੇਖਣ ਨੂੰ ਮਿਲਿਆ। ਭਾਰਤ ਦੇ ਵਿੱਚ ਕੋਵਿਡ-19 ਦੇ ਕੇਸਾਂ ਤੇ ਮੌਤਾਂ ਦੀ ਗਿਣਤੀ ਦੇ ਵਿੱਚ ਵਾਧੇ ਦੇ ਵਾਸਤੇ ਇਹ ਜਿਹੜਾ B1.617 ਸੀਗਾ ਤੇ ਜਿਹੜੇ ਬਾਕੀ ਰੂਪ ਨੇ ਉਹਨਾਂ ਨੇ ਬੜੇ ਵੱਡੇ ਸਵਾਲ ਜਿਹੜੇ ਉਹ ਖੜੇ ਕੀਤੇ ਨੇ। WHO ਨੇ ਭਾਰਤ ਦੇ ਵਿੱਚ ਜਿਹੜੀ ਸਥਿਤੀ ਇਹ ਗੰਭੀਰ ਬਣੀ ਆ, ਇਹਦੇ ਵਾਸਤੇ ਇਹ ਗੱਲ ਕਹੀ ਆ ਕਿ ਜਿਹੜੇ ਸਾਰਸ ਕੋਵਿਡ-2 ਰੂਪਾਂ ਦੇ ਸੰਬੰਧੀ ਇਹ ਧਾਰਮਿਕ ਸਿਆਸੀ ਇਕੱਠ ਜਿਹੜਾ ਉਹ ਇਹਦੇ ਵਾਸਤੇ ਜ਼ਿੰਮੇਵਾਰ ਨੇ। ਐਕਚੁਅਲੀ ਕੀ ਆ ਕਿ ਕੋਈ ਬੋਲਦਾ ਨਹੀਂਗਾ, ਕਿਉਂਕਿ ਜਿਹੜੇ ਧਾਰਮਿਕ ਨੇ, ਹੁਣ ਕੋਈ ਵਿਅਕਤੀ ਹੈ ਜਿਹੜਾ ਉਹ ਇਹ ਗੱਲ ਸੋਚਦਾ ਵੀ ਜੇ ਮੈਂ ਇਹ ਗੱਲ ਕਹਿਤੀ ਤੇ ਮੇਰੇ ਪਿੱਛੇ ਸਾਰੇ ਪੈ ਜਾਣਗੇ। ਕਿਉਂਕਿ ਇੱਕ ਗੱਲ ਬੜੀ ਕਲੀਅਰ ਹੈ ਕਿ ਜਿਹੜਾ ਕੁੰਭ ਮੇਲਾ ਉਹਦਾ ਬਹੁਤ ਵੱਡਾ ਰੋਲ ਆ ਇਸ ਸੂਬਿਆਂ ਦੇ ਵਿੱਚ ਜਾ ਕੇ ਸਪਰੈਡ ਕਰਨ ਦਾ। ਇੱਥੋਂ ਦੀਆਂ ਕੁਝ ਜਿਹੜੀਆਂ ਭਾਸ਼ਾਈ ਅਖਬਾਰਾਂ ਨੇ, ਹਿੰਦੀ ਦੇ ਕੁਝ ਪਰਚੇ ਉਹਦੇ ਵਿੱਚ ਸ਼ਾਮਲ ਨੇ, ਉਹ ਬੜੇ ਵੱਡੇ ਪੱਧਰ ਦੇ ਉੱਤੇ ਇਹ ਚੀਜ਼ ਫੈਲਾ ਰਹੇ ਆ ਕਿ ਦਿੱਲੀ ਤੋਂ ਜਾਣ ਵਾਲੇ ਜਿਹੜੇ ਕਿਸਾਨ ਨੇ, ਜਿਹੜੇ ਮੋਰਚਿਆਂ 'ਚ ਬੈਠੇ ਆ, ਉਹ ਸੁਪਰ ਸਪਰੈਡਰ ਨੇ। ਉਹ ਤਾਂ ਆਉਂਦੇ ਹੋਣਗੇ ਕੋਈ 5-10, ਮੰਨ ਲਓ। ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਸਾਰੇ ਤੰਦਰੁਸਤ ਨੇ, ਚਲੋ ਹੋ ਸਕਦਾ ਕੋਈ ਹੋਵੇ। ਤੁਸੀਂ ਕਿੰਨੇ ਕੁ ਟੈਸਟ ਉਹਨਾਂ ਦੇ ਕਰ ਰਹੇ ਹੋ? ਜਿਹੜਾ 50-50 ਲੱਖ ਦੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਕੁੰਭ ਮੇਲੇ ਦੇ ਉੱਤੇ ਲੋਕ ਗਏ, ਉਹ ਤਾਂ ਸਾਰੇ ਸੂਬਿਆਂ ਤੋਂ ਸੀ। ਉਹਨਾਂ ਦੇ ਟੈਸਟ ਕਿਹਨੇ ਕੀਤੇ? ਉਹ ਕਿਵੇਂ ਸੂਬਿਆਂ ਦੇ ਵਿੱਚ ਆਏ? ਸੂਬਿਆਂ ਦੀ ਇੰਨੀ ਜੁਰਤ ਨਹੀਂ ਹੈਗੀ ਕਿ ਉਹਨਾਂ ਨੂੰ ਇਹ ਕਹਿੰਦੇ ਕਿ ਤੁਸੀਂ ਆਪਣੇ ਟੈਸਟ ਕਰਵਾ ਕੇ ਮੁੜ ਕੇ ਸੂਬਿਆਂ ਦੇ ਵਿੱਚ ਆਉਣਾ, ਕਿਉਂਕਿ ਧਾਰਮਿਕ ਹੈ ਤੇ ਵੋਟ ਬੈਂਕ ਹੈ। ਇਸ ਕਰਕੇ ਉਹਨਾਂ ਨੂੰ ਕੋਈ ਮਗਰ ਨਹੀਂ ਪਾਉਣਾ ਚਾਹੁੰਦਾ ਵੀ ਇਹ ਮਗਰ ਪੈ ਜਾਣਗੇ, ਤੁਸੀਂ ਸਾਡੇ ਧਰਮ ਤੇ ਅਟੈਕ ਕਰਦੇ ਹੋ। ਦੂਸਰਾ ਜਿਹੜਾ ਕਾਰਨ ਹੈ ਉਹ ਰੈਲੀਆਂ ਨੇ। ਰੈਲੀਆਂ ਦੇ ਮਾਮਲੇ ਦੇ ਉੱਤੇ ਹੁਣ ਜਿਹੜੀ ਜਵਾਬਦੇਹੀ ਆ ਉਹ ਸਭ ਤੋਂ ਵੱਡੀ ਪ੍ਰਧਾਨ ਮੰਤਰੀ ਤੋਂ ਉੱਪਰ ਤਾਂ ਜਵਾਬਦੇਹੀ ਕਿਸੇ ਦੀ ਨਹੀਂ ਨਾ ਬਣਦੀ, ਜਾਂ ਗ੍ਰਹਿ ਮੰਤਰੀ ਤੋਂ ਉੱਪਰ ਨਹੀਂ ਬਣਦੀ, ਜਿਨ੍ਹਾਂ ਨੇ ਇੰਪਲੀਮੈਂਟ ਕਰਾਉਣਾ ਹੁੰਦਾ। ਉਹ ਲੋਕਾਂ ਨੂੰ ਵੇਖ ਕੇ ਇਹ ਗੱਲ ਕਹਿੰਦੇ ਸੀ ਵੀ ਮੇਰਾ ਤਾਂ ਮਨ ਗਦਗਦ ਹੋ ਗਿਆ, ਮੈਂ ਜਿੱਥੇ ਵੇਖ ਰਿਹਾ ਲੋਕ ਹੀ ਲੋਕ ਦਿਸਦੇ ਨੇ, ਇੰਨਾ ਇਕੱਠ ਤੁਸੀਂ ਕਰੀ ਬੈਠੇ ਹੋ। ਅੱਜ ਉਹ ਕਿਉਂ ਨਹੀਂ ਲੋਕਾਂ ਨੂੰ ਦੱਸ ਕਿ WHO ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਇਹ ਕਹਿ ਰਹੀਆਂ ਨੇ ਕਿ 2 ਕਾਰਨ ਨੇ ਤੁਹਾਡੇ ਇੱਥੇ ਜ਼ਿਆਦਾ ਇਹ ਫੈਲਣ ਦਾ ਜਿਹੜਾ ਉਹ ਰੀਜ਼ਨ। ਔਰ ਇਹਨਾਂ ਦੋਨਾਂ ਕਾਰਨਾਂ ਦੇ ਵਾਸਤੇ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਇਸ ਕਰਕੇ ਜ਼ਿੰਮੇਵਾਰ ਹੈ ਕਿ ਜੇ ਸਰਕਾਰ
ਕਿਸੇ ਇੱਕ ਧਾਰਮਿਕ ਪ੍ਰੋਗਰਾਮ ਦੇ ਉੱਤੇ। ਇੱਥੇ ਹੁਣ ਦੇਖੋ, ਜੇ ਲੋਕ ਕੁਝ ਇਹ ਕਹਿੰਦੇ ਆ ਕਿ ਫਲਾਂ ਪ੍ਰੋਗਰਾਮ ਕਿਉਂ ਹੋਇਆ, ਇਹ ਕਿਉਂ ਨਹੀਂ ਹੋਣ ਦਿੱਤਾ, ਆਪਾਂ ਉਸ ਚੱਕਰ ਤੇ ਨਾ ਪਈਏ ਕਿ ਕਿਹੜਾ ਹੋਣ ਦੇਣਾ ਚਾਹੀਦਾ ਕਿਹੜਾ ਨਹੀਂ। ਪਾਬੰਦੀ ਮੀਨਸ ਪਾਬੰਦੀ, ਉਹ ਚਾਹੇ ਕਿਸੇ ਧਰਮ ਦਾ ਪ੍ਰੋਗਰਾਮ ਹੋਵੇ ਉਹਦੇ ਉੱਤੇ ਪਾਬੰਦੀ ਆ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਹੋਵੇ ਤੇ ਉਹਦੀ ਤੁਸੀਂ ਪਰਮਿਸ਼ਨ ਦੇ ਦਿਓ ਤੇ ਇਧਰ ਕੁੰਭ ਦੇ ਉੱਤੇ ਜਿਹੜਾ ਉਹਦੀ ਪਾਬੰਦੀ ਲਾ ਦਿਓ। ਕਿਉਂ ਨਹੀਂ? ਪਾਬੰਦੀ ਮੀਨਸ ਪਾਬੰਦੀ, ਉਹ ਫਿਰ ਸਾਰੇ ਜਗ੍ਹਾ ਦੇ ਉੱਤੇ ਇੱਕੋ ਜਿਹੀ ਹੋਣੀ ਚਾਹੀਦੀ ਹੈ। ਲੋਕਾਂ ਨੂੰ ਇਹ ਦੱਸਿਆ ਜਾਣਾ ਚਾਹੀਦਾ ਕਿ ਤੁਹਾਡੀ ਸਿਹਤ ਜਿਹੜੀ ਉਹ ਪਹਿਲਾਂ, ਇਹ ਧਾਰਮਿਕ ਕੰਮ ਤੁਸੀਂ ਅਗਲੀ ਵਾਰੀ ਕਰ ਲਿਓ, ਅਗਲੇ ਸਾਲ ਕਰ ਲਿਓ, ਜੇ ਜਿਉਂਦੇ ਰਹੇ ਤੇ ਬਾਰ-ਬਾਰ ਕਰਿਓ, ਜੇ ਜਿਉਂਦੇ ਹੀ ਨਾ ਰਹੇ ਤੇ ਫਿਰ ਉਹਦਾ ਕੀ ਫਾਇਦਾ ਹੋਇਆ। ਕੁੰਭ ਮੇਲੇ ਦੇ ਬਾਰੇ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਜਿਹੜਾ ਇਹ ਕਹਿੰਦਾ ਸੀਗਾ ਕਿ ਇੱਥੇ ਕਰੋਨਾ ਨਹੀਂ ਫੈਲ ਸਕਦਾ, ਕਿਉਂਕਿ ਇਹਦੇ ਨਹਾਉਣ ਦੇ ਨਾਲ ਕਰੋਨਾ ਜਿਹੜਾ ਉਹ ਠੀਕ ਹੋ ਜਾਂਦਾ। ਨਹਾਉਣ ਵਾਲੇ ਤਾਂ ਗੋਹੇ ਨਾਲ ਵੀ ਨਹਾਈ ਜਾਂਦੇ ਆ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਸੀਗੀਆਂ, ਇਹਨੇ ਵਿਸ਼ਵ ਪੱਧਰ ਦੇ ਉੱਤੇ ਮੁਲਕ ਨੂੰ ਨੀਵਾਂ ਦਿਖਾਇਆ। ਦੋ ਚੀਜ਼ਾਂ ਨੇ, ਇਹ ਧਾਰਮਿਕ ਤੌਰ ਦੇ ਉੱਤੇ ਹੁੰਦੇ ਇਕੱਠਾ ਨੇ ਤੇ ਸਿਆਸੀ ਤੌਰ ਦੇ ਉੱਤੇ ਹੋਏ ਇਕੱਠਾ ਨੇ, ਜਿਨ੍ਹਾਂ ਨੇ ਕਿ ਇੱਕ ਜਿਹੜੀ ਉਹ ਦੱਬੀ ਹੋਈ ਗੱਲ ਬੜੇ ਵਰ੍ਹਿਆਂ ਤੋਂ ਜਿਹੜੀ ਉਹ ਚੱਲਦੀ ਸੀ, ਉਹਨੂੰ ਇੱਕ ਕਿਸਮ ਦੇ ਨਾਲ ਉਜਾਗਰ ਕਰਕੇ ਰੱਖ ਦਿੱਤਾ ਕਿ ਇਹੋ ਜੀ ਅਸਲੀਅਤ ਆ ਤੁਹਾਡੀ, ਤੁਸੀਂ ਆਪਣੀ ਸਿਹਤ ਪ੍ਰਤੀ ਕਿੰਨੇ ਕੁ ਚਿੰਤਤ ਹੋ, ਆਹ ਚੀਜ਼ਾਂ ਤੁਹਾਡੇ ਸਾਹਮਣੇ। ਬਿਲਕੁਲ ਜੀ, ਬਹੁਤ ਕੁਛ ਜਿਹੜੇ ਬਾਹਰਲੇ ਦੇਸ਼ਾਂ ਨੂੰ, ਬਾਹਰਲੀ ਦੁਨੀਆ ਨੂੰ ਡੈਮੋਕ੍ਰੇਸੀ ਦੇ ਆਤਮ ਨਿਰਭਰ ਦਾ ਵੀ ਪੱਕ ਗਿਆ। ਅੱਗੇ ਆਤਮ ਨਿਰਭਰ ਦੇਸ਼ ਦੀ ਗੱਲ ਕਰੀਏ ਕਿ ਚੀਨ ਦੀ ਐਪ ਤੇ ਤਾਂ ਪਾਬੰਦੀ ਲਾ ਦਿੱਤੀ ਭਾਰਤ ਨੇ, ਪਰ ਚੀਨ ਤੋਂ ਹੁਣ ਮਦਦ ਮੰਗ ਰਿਹਾ। ਮਦਦ ਮੰਗਣੀ ਕੋਈ ਗੁਨਾਹ ਨਹੀਂ, ਪਰ ਇਹ ਆ ਕਿ ਤੁਸੀਂ ਕਿਹੜੇ ਵਹਿਮ ਦੇ ਵਿੱਚ ਜਿਹੜਾ ਉਹ ਫਿਰਦੇ ਹੋ, ਇਹ ਵੱਡਾ ਜਿਹੜਾ ਉਹ ਸਵਾਲ ਹੈ। ਤੁਸੀਂ ਦੱਸ ਕੀ ਰਹੇ ਹੋ ਕਿ ਹਜ਼ਾਰਾਂ ਰੁਪਏ ਦੇ ਸੂਟ ਪਾ ਕੇ ਇੱਕ ਬਹੁਤ ਮਹਿੰਗਾ ਜਹਾਜ਼ ਖਰੀਦ ਕੇ ਉਹਦੇ ਉੱਤੇ ਸਵਾਰੀ ਕਰਕੇ 20,000 ਕਰੋੜ ਰੁਪਏ ਦੀ ਨਵੀਂ ਪਾਰਲੀਮੈਂਟ ਬਿਲਡਿੰਗ ਬਣਾਉਣ ਦਾ ਐਲਾਨ ਕਰਕੇ 13,000 ਕਰੋੜ ਰੁਪਏ ਦਾ ਨਵਾਂ ਪ੍ਰਧਾਨ ਮੰਤਰੀ ਨਿਵਾਸ ਐਲਾਨ ਕਰਕੇ ਵਿਸ਼ਵ ਨੂੰ ਤੁਸੀਂ ਇਹ ਦੱਸ ਰਹੇ ਹੋ ਕਿ ਅਸੀਂ ਹੁਣ ਉਹ ਨਹੀਂ ਰਹੇ ਜਿਹੜੇ ਤੁਸੀਂ ਸਾਨੂੰ ਸਮਝਦੇ ਹੁੰਦੇ ਸੀ। ਕਹਿ ਦੇਣ ਦੇ ਨਾਲ ਨਹੀਂ ਜਿਹੜਾ ਨਹੀਂ ਹੁੰਦਾ। ਜੇ ਤੁਹਾਡੇ ਕੋਲ ਅੱਲੇ ਪੱਲੇ ਹੋਵੇ ਤੇ ਦੱਸਣ ਦੀ ਲੋੜ ਨਹੀਂ ਹੁੰਦੀ। ਫਿਰ ਜਿਹੜਾ ਉਹ ਦੁਨੀਆ ਨੂੰ ਆਪੇ ਪਤਾ ਲੱਗ ਜਾਂਦਾ। ਜਦੋਂ ਕਰੋਨਾ ਆਇਆ ਤਾਂ ਉਦੋਂ ਇੱਕ ਗੱਲ ਬੜੇ ਵੱਡੇ ਪੱਧਰ ਦੇ ਉੱਤੇ ਚੱਲੀ ਸੀ ਕਿ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਚਾਈਨਾ ਛੱਡ ਜਾਣਗੀਆਂ ਤੇ ਭਾਰਤ ਦੇ ਵਿੱਚ ਆਉਣਗੀਆਂ। ਇਹ ਆਖਿਆ ਗਿਆ ਸੀ ਕਿ 100 ਕੰਪਨੀਆਂ ਨੇ ਵੱਡੀਆਂ ਵਿਸ਼ਵ ਪੱਧਰ ਦੀਆਂ ਭਾਰਤ ਦੇ ਵਿੱਚ ਆਉਣਗੀਆਂ। ਇਹਨਾਂ ਦੇ ਵਿੱਚੋਂ 3 ਕੰਪਨੀਆਂ ਨੇ ਟਰਾਈ ਕੀਤੀ ਸੀ, ਇੱਕ ਆਈ ਰਿਐਲਿਟੀ ਜਿਹੜੀ ਹੈ ਜੀ ਉਹ। ਔਰ ਇਹ ਹੁਣ ਜਿਹੜੀ ਇਹ ਲਹਿਰ ਆ, ਇਹਦੇ ਨਾਲ ਨਿੱਠਣ ਦੇ ਵਾਸਤੇ ਭਾਰਤ ਨੇ ਚੀਨ ਤੋਂ ਮਦਦ ਮੰਗੀ ਹੈ। ਭਾਰਤ ਦਾ ਇਹ ਕਹਿਣਾ ਹੈ ਕਿ ਚੀਨ ਭਾਰਤੀ ਕਾਰੋਬਾਰੀਆਂ ਦੇ ਵੱਲੋਂ ਚਾਈਨੀਜ਼ ਜਿਹੜੇ ਪ੍ਰੋਡਕਟ ਨੇ ਉਹਨਾਂ ਤੋਂ ਖਰੀਦੀਆਂ ਜਾਣ ਵਾਲੀਆਂ ਜ਼ਰੂਰੀ ਮੈਡੀਕਲ ਵਸਤਾਂ ਦੀ ਕੀਮਤ ਘਟਾਉਣ 'ਚ ਮਦਦ ਕਰੇ। ਭਾਰਤ ਨੇ ਨਾਲ ਹੀ ਇਹ ਵੀ ਕਿਹਾ ਕਿ ਚੀਨ ਮੈਡੀਕਲ ਜਿਹੜੀਆਂ ਚੀਜ਼ਾਂ ਨੇ ਉਹਦੀ ਸਪਲਾਈ ਚੇਨ ਬਰਕਰਾਰ ਰੱਖਣ ਲਈ ਕਾਰਗੋ ਹਵਾਈ ਜਿਹੜੀ ਸੇਵਾ ਉਹ ਸ਼ੁਰੂ ਕਰੇ, ਦੁਬਾਰਾ ਉਹਨੂੰ ਬਹਾਲ ਕਰੇ। ਹਾਂਗਕਾਂਗ ਦੇ ਵਿੱਚ ਭਾਰਤੀ ਕੌਂਸਲ ਜਨਰਲ ਜਿਹੜੇ ਨੇ ਉਹਨੇ ਇਹ ਗੱਲ ਕਹੀ ਆ ਕਿ ਆਕਸੀਜਨ ਕੰਸਟਰੇਟਰਾਂ ਵਰਗੀ ਮੈਡੀਕਲ ਸਪਲਾਈ ਦੀਆਂ ਵੱਧਦੀਆਂ ਕੀਮਤਾਂ ਤੇ ਭਾਰਤ ਆਉਣ ਵਾਲੇ ਜਿਹੜੇ ਕਾਰਗੋ ਜਹਾਜ਼ ਨੇ ਉਹਨਾਂ ਦੀ ਆਵਾਜਾਈ ਰੁਕਣ ਕਰਕੇ ਮੈਡੀਕਲ ਜਿਹੜੀਆਂ ਇਹ ਚੀਜ਼ਾਂ ਨੇ ਇਹਦੀ ਸਪਲਾਈ ਪ੍ਰਭਾਵਿਤ ਹੋ ਰਹੀ ਆ। ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਜਿਹੜੀ ਇਹ ਰਿਪੋਰਟ ਛਾਪੀ ਆ, ਉਹਦੇ ਵਿੱਚ ਇਹ ਆਖਿਆ ਗਿਆ ਕਿ ਜਿਹੜੇ ਉੱਥੇ ਕੌਂਸਲੇਟ ਜਨਰਲ ਨੇ ਪ੍ਰਿਯੰਕਾ ਚੌਹਾਨ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਸ ਵੇਲੇ ਸਾਡੀ ਜ਼ਰੂਰਤ ਇਹ ਹੈ ਕਿ ਸਪਲਾਈ ਚੇਨ ਖੁੱਲੀ ਰਹੇ ਤੇ ਪ੍ਰੋਡਕਟ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਵਧਣ ਨਾ ਜ਼ਿਆਦਾ। ਬੇਸ਼ੱਕ ਸਪਲਾਈ ਮੰਗ ਦਾ ਦਬਾਅ ਆ, ਪਰ ਜਿਹੜੇ ਕੁਝ ਸਥਿਰਤਾ ਤੇ ਭਵਿੱਖ ਦੀਆਂ ਜਿਹੜੀਆਂ ਕੀਮਤਾਂ ਨੇ ਉਹਨਾਂ ਦੇ ਉੱਤੇ ਅਸੀਂ ਕੰਟਰੋਲ ਰੱਖਣਾ ਚਾਹੁੰਦੇ। ਔਰ ਉਹ ਇਹ ਵੀ ਕਹਿੰਦੇ ਆ ਕਿ ਸਰਕਾਰੀ ਪੱਧਰ ਤੇ ਹਮਾਇਤ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਦਿਖਾਈ ਦੇਣੀਆਂ ਚਾਹੀਦੀਆਂ ਨੇ। ਔਰ ਉਹ ਇਹ ਵੀ ਕਹਿੰਦੇ ਆ ਕਿ ਜੇ ਚੀਨੀ ਸਰਕਾਰ ਦਾ ਇਸ ਮਾਮਲੇ ਦੇ ਉੱਤੇ ਕਿੰਨਾ ਪ੍ਰਭਾਵ ਹੁੰਦਾ, ਜੇ ਪ੍ਰਭਾਵ ਪਾ ਸਕਦੇ ਆ ਤੇ ਅਸੀਂ ਇਹਦਾ ਸਵਾਗਤ ਜਿਹੜਾ ਉਹ ਕਰਾਂਗੇ। ਇਹ ਟਿੱਪਣੀਆਂ ਭਾਰਤ ਦੇ ਵੱਲੋਂ ਮੈਡੀਕਲ ਸਪਲਾਈ ਤੇ ਖਾਸ ਤੌਰ ਦੇ ਉੱਤੇ ਆਕਸੀਜਨ ਕੰਸਟਰੇਟਰਾਂ ਦੀ ਦਰਾਮਦ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਦਰਮਿਆਨ ਆਈ ਹੈ ਤਾਂ ਕਿ ਹਸਪਤਾਲਾਂ ਦੇ ਵਿੱਚ ਹੋ ਰਹੀ ਆਕਸੀਜਨ ਦੀ ਘਾਟ ਦੂਰ ਕੀਤੀ ਜਾ ਸਕੇ। ਜਿਹੜਾ ਜਦੋਂ ਸਰਹੱਦ ਦੇ ਉੱਤੇ ਰੌਲਾ ਗੋਲਾ ਪੈ ਗਿਆ ਸੀ ਤਾਂ ਉਦੋਂ ਬਾਅਦ ਸਾਰਾ ਕੁਝ ਜਿਹੜਾ ਉਹ ਬੰਦ ਕਰ ਦਿੱਤਾ ਸੀਗਾ। ਅੱਛਾ, ਹੁਣ ਭਗਤ ਨਹੀਂ ਬੋਲਣਗੇ। ਜਿਹੜੇ ਭਗਤ ਕਹਿੰਦੇ ਸੀਗੇ ਦੀਵਾਲੀ ਦੇ ਮੌਕੇ ਦੇ ਉੱਤੇ ਜਿਹੜੇ ਚਾਈਨੀਜ਼ ਪਟਾਕੇ ਆ ਤੇ ਚਾਈਨੀਜ਼ ਮੋਮਬੱਤੀਆਂ ਨੇ ਉਹਨਾਂ ਦਾ ਬਾਈਕਾਟ ਕਰ ਦਿਓ,
ਫਿਰ ਕੁਝ ਭਗਤ ਇਸ ਟਾਈਪ ਦੇ ਵੀ ਹੈਗੇ, ਕਹਿੰਦੇ ਚਾਈਨੀਜ਼ ਡੋਰ ਦਾ ਬਾਈਕਾਟ ਕਰ ਦਿਓ, ਜਿਹੜੀ ਆ ਪਤੰਗ ਉਡਾਉਣ ਲਈ ਵਰਤੀ ਜਾਂਦੀ ਹੈ। ਲੋਕ ਜਿਹੜੇ ਸੀ ਉਹ ਚਾਈਨੀਜ਼ ਲੜੀਆਂ ਦਾ ਬਾਈਕਾਟ ਕਰਕੇ ਚਾਈਨਾ ਨਾਲ ਦੁਸ਼ਮਣੀ ਕੱਢੀ ਜਾਂਦੇ ਸੀ। ਹੱਦ ਵਾਲੀ ਗੱਲ ਹੈ। ਇਹ ਗੱਲ ਭੁੱਲ ਕੇ ਕਿ ਕਿੰਨਾ ਸਮਾਨ ਦੇ ਉੱਤੇ ਤੁਹਾਡੇ ਚਾਈਨਾ ਕੰਟਰੋਲ ਕਰੀ ਬੈਠਾ, ਤੁਸੀਂ ਉਹ ਕੰਟਰੋਲ ਕਿਵੇਂ ਤੋੜ ਦਿਓਗੇ? ਇਹ ਸਰਕਾਰ ਜਿਹੜੀ ਸੀ ਉਹ ਮੂਰਖ ਬਣਾ ਰਹੀ ਸੀ। ਨਿੱਜੀ ਤੌਰ ਦੇ ਉੱਤੇ ਜੇ ਮੈਂ ਆਖਾਂ ਤਾਂ ਬੂਹੇ ਬੰਦ ਕਰ ਲੈਣ ਵਾਲਾ ਕੋਈ ਮੁਲਕ ਜਿਹੜਾ ਸਕਸੈਸ ਨਹੀਂ ਹੋ ਸਕਦਾ। ਗੱਲ ਚਾਈਨਾ ਦੇ ਸਮਾਨ ਦੀ ਨਹੀਂ ਗੀ। ਸਾਰੇ ਮੁਲਕਾਂ ਨੂੰ ਇੱਕ ਦੂਜੇ ਦੇ ਮਦਦ ਦੀ ਲੋੜ ਜਿਹੜੀ ਆ ਉਹ ਪੈਂਦੀ ਆ। ਇੱਥੇ ਸਵਾਲ ਇਹ ਆ ਕਿ ਬੂਹਾ ਕਿਹਦੇ ਲਈ ਢੋਣਾ, ਕਿਹਦੇ ਲਈ ਖੋਲਣਾ, ਇਹਨੂੰ ਸਿਆਸੀ ਅੱਖ ਦੇ ਨਾਲ ਵੇਖਿਆ ਜਾਂਦਾ। ਜੇ ਇਹੀ ਬੂਹੇ ਆ ਸਰਹੱਦਾਂ ਦੇ ਉੱਤੇ ਜਿਹੜੀ ਵਾਘੇ ਤੋਂ ਪੈਂਦੀ ਆ ਇਧਰ ਨੂੰ ਖੋਲੇ ਹੁੰਦੇ ਤੇ ਅੱਜ ਸ਼ਾਇਦ ਮੁਲਕ ਦਾ ਇੰਨਾ ਮੰਦਾ ਹਾਲ ਜਿਹੜਾ ਉਹ ਨਾ ਹੁੰਦਾ। ਅਜੇ ਵੀ ਸਮਾਂ ਹੈ, ਸਮਾਂ ਰਹਿੰਦੇ ਆ। ਗਲਤੀਆਂ ਸੁਧਾਰ ਲੈਣ ਵਾਲਾ ਬੰਦਾ ਸਿਆਣਾ ਗਿਣਿਆ ਜਾਂਦਾ। ਜਿਹੜਾ ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ, ਪਰ ਜਿਹੜਾ ਸਵੇਰ ਦਾ ਭੁੱਲਿਆ ਹੋਇਆ ਉਹ ਇਹ ਮੰਨਣ ਲਈ ਤਿਆਰ ਨਹੀਂ ਕਿ ਉਹ ਭੁੱਲਿਆ ਹੋਇਆ। ਜੇ ਉਹ ਮੰਨੂਗਾ ਤੇ ਉਹ ਘਰ ਵਾਪਸੀ ਉਹਦੀ ਜਿਹੜੀ ਹੋ ਸਕਦੀ ਹੈ ਨਾ, ਕਿ ਸਾਡੇ ਲੋਕ ਕਿਸੇ ਤਰੀਕੇ ਨਾਲ ਸੁਖੀ ਹੋ ਜਾਣ। ਜਿਹੜੀ ਐਡਵਰਟਾਈਜ਼ਮੈਂਟ ਹੈ, ਜਿਹੜੀ ਮੀਡੀਆ ਨੂੰ ਦਿੱਤੀ ਜਾਂਦੀ ਹੈ ਆਪਣੇ ਆਪ ਨੂੰ ਪ੍ਰਚਾਰਨ ਦੇ ਵਾਸਤੇ, ਭਾਰਤ ਦੇ ਵਿੱਚ ਸੂਬੇ ਤੇ ਕੇਂਦਰ ਦੀ ਸਰਕਾਰ 87 ਕਰੋੜ ਰੁਪਈਆ ਰੋਜ਼ ਦਾ ਚੈਨਲਾਂ ਦੇ ਉੱਤੇ, ਅਖਬਾਰਾਂ ਦੇ ਉੱਤੇ, ਵੈਬ ਜਿਹੜੇ ਚੈਨਲ ਨੇ ਉਹਨਾਂ ਦੇ ਉੱਤੇ ਖਰਚ ਰਹੀ ਆ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ। ਪ੍ਰਧਾਨ ਮੰਤਰੀ ਕੱਲਿਆਂ ਦਾ ਜਿਹੜਾ ਖਰਚਾ ਹੈ ਉਹ 4 ਕਰੋੜ ਦੇ ਨੇੜੇ ਤੇੜੇ ਆ, ਪੌਣੇ 4 ਕਰੋੜ ਰੁਪਈਆ ਰੋਜ਼ ਦਾ। 87 ਕਰੋੜ ਰੁਪਈਆ ਰੋਜ਼ ਦਾ ਸਾਰੇ ਸੂਬਿਆਂ ਦਾ ਮੈਂ ਤੁਹਾਨੂੰ ਦੱਸ ਰਿਹਾ ਜੀ। ਪ੍ਰਧਾਨ ਮੰਤਰੀ ਹੋਰਾਂ ਦਾ ਕੱਲਿਆਂ ਦਾ ਜਿਹੜਾ ਖਰਚਾ ਉਹ ਪੌਣੇ 4 ਕਰੋੜ ਰੁਪਈਆ ਰੋਜ਼ ਦਾ ਹੈ। ਇੱਕ ਵੈਂਟੀਲੇਟਰ ਜਿਹੜਾ ਕਾਸਟ ਕਰਦਾ ਜੀ 3 ਲੱਖ ਰੁਪਈਆ। 87 ਕਰੋੜ ਨੂੰ ਜਰਬ ਦੇ ਕੇ ਜਿਹੜਾ ਉਹ ਦੇਖ ਲੈਣਾ ਕਿ ਕੋਈ 2871 ਵੈਂਟੀਲੇਟਰ ਜਿਹੜੇ ਆ ਉਹ ਬਣਦੇ ਆ ਇੱਕ ਦਿਨ ਦੇ, ਜਿਹੜੇ ਉਹ ਜਿੰਨੇ ਦੇ ਉਹ ਆ ਜਾਣੇ ਆ ਜੀ। ਔਰ ਤੁਸੀਂ ਅੰਦਾਜ਼ਾ ਲਾਓ ਕਿ 7 ਸਾਲਾਂ ਦੇ ਵਿੱਚ ਕਿੰਨੀ ਕੁ ਮੈਡੀਕਲ ਤੌਰ ਦੇ ਉੱਤੇ ਆ ਸਕਦੀ। ਫਿਰ ਤੁਹਾਨੂੰ ਕਿਸੇ ਚੈਨਲ ਦੇ ਉੱਤੇ, ਕਿਸੇ ਨਿਊਜ਼ ਚੈਨਲ ਦੇ ਉੱਤੇ, ਕਿਸੇ ਅਖਬਾਰ ਦੇ ਉੱਤੇ ਐਡਵਰਟਾਈਜ਼ਮੈਂਟ ਦੇਣ ਦੀ ਲੋੜ ਨਹੀਂ ਸੀ। ਫਿਰ ਤੁਹਾਨੂੰ ਮਿਸ਼ਨ ਫਤਿਹ ਵਰਗੇ ਬੋਰਡ ਲਾਉਣ ਦੀ ਲੋੜ ਨਹੀਂ ਸੀ। ਲੋਕਾਂ ਨੇ ਭੱਜ ਭੱਜ ਕੇ ਤੁਹਾਡੇ ਮਗਰ ਆਉਣਾ ਸੀਗਾ ਜੇ ਉਹਨਾਂ ਦਾ ਸੋਚਿਆ ਹੁੰਦਾ, ਪਰ ਉਹਨਾਂ ਦਾ ਸੋਚਿਆ ਨਹੀਂ। ਤੇ ਸੋਚਣਾ ਗਾਂ ਵੀ ਹੈ ਨਹੀਂ ਇਸ ਆਤਮ ਲੋਕਾਂ ਨੇ। ਅੱਗੇ ਗੱਲ ਕਰਨੇ ਆ ਕਿ ਬਹੁਤ ਸਾਰੇ ਲੋਕ ਆ ਉਹ ਆਪਣੀਆਂ ਉੱਚੇ ਅਹੁਦਿਆਂ ਤੇ ਤਾਂ ਪਹੁੰਚ ਜਾਂਦੇ ਆ। ਜਿਵੇਂ ਪਿੰਡ ਚਟਾਲਾ ਦੀ ਗੱਲ ਕਰੀਏ, ਉਹਦੀ ਖਬਰਸਾਰ ਲੈਣ ਵਾਲਾ ਹੀ ਕੋਈ ਨਹੀਂ। ਦੇਖੋ, ਸਿਰਸਾ ਡਿਸਟ੍ਰਿਕਟ ਦਾ ਇਹ ਪਿੰਡ ਹੈ ਚਟਾਲਾ। ਚਟਾਲਾ VVIP ਪਿੰਡ ਹੈ। ਸਾਬਕਾ ਡਿਪਟੀ ਪ੍ਰਧਾਨ ਮੰਤਰੀ ਦੇਵੀਲਾਲ ਚੌਧਰੀ, ਦੇਵੀਲਾਲ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਪੱਗਵਟ ਭਰਾ ਸੀਗੇ, ਤੇ ਮੌਜੂਦਾ ਡਿਪਟੀ CM ਹਰਿਆਣੇ ਦੇ ਦੁਸ਼ਯੰਤ ਚੌਟਾਲਾ ਜਿਹੜਾ ਕਿ ਪੜਪੋਤਾ ਹੈ ਚੌਧਰੀ ਦੇਵੀਲਾਲ ਦਾ, ਇਸੇ ਪਿੰਡ ਦੇ ਨੇ। ਚੌਟਾਲਾ ਪਿੰਡ ਵਰਤਦੇ ਆ, ਇਸ ਕਰਕੇ ਚੌਟਾਲਾ ਪਿੰਡ ਸਿਆਸੀ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ। ਔਰ ਭਾਜਪਾ ਦੇ ਸਰਸਾ ਦੇ ਜਿਹੜੇ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਨੇ, ਉਹਦੇ ਸਣੇ 5 ਵਿਧਾਇਕ ਇਸੇ ਪਿੰਡ ਦੇ ਆ। ਪਿੰਡ ਦੇ ਲੋਕਾਂ ਦਾ ਸਰਕਾਰੀ ਸਿਸਟਮ ਤੋਂ ਕੰਪਲੀਟ ਭਰੋਸਾ ਉੱਠਿਆ ਇਹਨਾਂ ਦਿਨਾਂ ਦੇ ਵਿੱਚ। ਇਹ ਪਿੰਡਾਂ ਦੀ ਗੱਲ ਨਹੀਂ, ਆਪਾਂ ਪੰਜਾਬ ਦੇ ਪਿੰਡਾਂ ਦੀ ਗੱਲ ਵੀ ਕੀਤੀ ਹੈ। ਹਰਿਆਣੇ ਦੇ ਪਿੰਡਾਂ ਦੇ ਵਿੱਚ ਵੀ ਇਹੀ ਹਾਲਾਤ ਨੇ। ਇਹ ਚਟਾਲਾ ਪਿੰਡ ਦਾ ਵੀ ਇਹੀ ਹਾਲਾਤ ਹੈ ਕਿ ਉੱਥੇ ਕੋਈ ਹੈਲਥ ਸਿਸਟਮ ਨਾਂ ਦੀ ਚੀਜ਼ ਹੀ ਨਹੀਂ। ਜਿਹੜਾ ਇੱਥੇ ਇਹਦੇ ਨੇੜੇ ਤੇੜੇ ਪਿੰਡ ਪੈਂਦੇ ਆ, ਪੰਨੀ ਵਾਲਾ, ਮੋਟਾ, ਔੜਾ, ਨੂਈਆਂ ਵਾਲਾ, ਗੋਰੀ ਵਾਲਾ, ਗੰਗਾਵਲੀ, ਚਟਾਲਾ, ਤੇਜਾ ਖੇੜਾ ਫਾਰਮ ਇਹਨਾਂ ਦਾ ਬਹੁਤ ਵੱਡਾ ਫਾਰਮ ਹੈ ਉੱਥੇ ਚਟਾਲਿਆਂ ਦਾ। ਡੱਬ ਵਾਲੀ, ਕਾਲਾਂ ਵਾਲੀ, ਇੱਥੇ ਜਿਹੜੇ ਨੇ ਦੂਜੀ ਲਹਿਰ ਦਾ ਬਹੁਤ ਵੱਡਾ ਅਸਰ ਹੈ। ਪਰ ਸਿਹਤ ਸੇਵਾਵਾਂ ਦੇ ਪੱਖੋਂ ਇਹ ਬਹੁਤ ਫਾਡੀ ਚੱਲ ਰਹੇ ਆ। ਪੰਜਾਬ ਰਾਜਸਥਾਨ ਦੀ ਜਿਹੜੀ ਸਰਹੱਦ ਦੇ ਨੇੜੇ ਲੱਗਦੇ ਪਿੰਡ ਚਟਾਲਾ, ਜਿਹੜਾ ਉੱਥੇ 15 ਦਿਨਾਂ ਦੇ ਵਿੱਚ ਕਈ ਮੌਤਾਂ ਜਿਹੜੀਆਂ ਹੋ ਚੁੱਕੀਆਂ ਹੋਈਆਂ ਨੇ। ਅਜੇ ਤੱਕ ਕੋਈ ਨੇਤਾ ਪਿੰਡਾਂ ਦੇ ਵਿੱਚ ਲੋਕਾਂ ਦਾ ਹਾਲ ਪੁੱਛਣ ਨਹੀਂ ਆਇਆ। ਕਿਉਂ? ਕਿਉਂਕਿ ਕਿਸਾਨ ਅੰਦੋਲਨ ਚੱਲਦਾ। ਇਹ ਲੋਕ ਕਿਸਾਨ ਅੰਦੋਲਨ ਦੇ ਵਿਰੋਧੀ ਨੇ। ਪਿੰਡ ਵਾਲੇ ਬਹੁਤੇ ਕਿਸਾਨ ਨੇ, ਉਹ ਬਾਈਕਾਟ ਕਰੀ ਬੈਠੇ ਨੇ। ਇਹ ਘੱਟੋ ਘੱਟ ਸਿਹਤ ਸੇਵਾਵਾਂ ਹੀ ਇਸ ਮੌਕੇ ਤੇ ਭੇਜ ਦਿੰਦੇ। ਇਹ ਹੁਣ ਦੁਸ਼ਮਣੀਆਂ ਕੱਢ ਰਹੇ ਆ ਕਿ ਠੀਕ ਆ, ਸਾਡਾ ਬਾਈਕਾਟ ਕਰਦੇ ਆ, ਅਸੀਂ ਤੁਹਾਨੂੰ ਸਹੂਲਤਾਂ ਨਹੀਂ ਭੇਜਦੇ। ਲੋਕ ਕਹਿੰਦੇ ਆ ਕਿ ਇਹਨਾਂ ਨੇਤਾਵਾਂ ਤੋਂ ਉਹਨਾਂ ਨੂੰ ਕੋਈ ਆਸ ਨਹੀਂ ਰਹਿ ਗਈ। ਵੋਟਾਂ ਮੰਗਣ ਆਏ, ਪਰ ਕਹਿੰਦੇ ਮਹਾਮਾਰੀ ਦੇ ਸਮੇਂ ਦੇ ਉੱਤੇ ਕੋਈ ਨੇਤਾ ਸਾਡਾ ਹਾਲ ਪੁੱਛਣ ਤੱਕ ਨਹੀਂ ਆਇਆ। ਇਸ ਪਿੰਡ ਦੇ ਵਿੱਚ ਲੋਕਾਂ ਦਾ ਸਿਸਟਮ ਤੋਂ ਵਿਸ਼ਵਾਸ ਉੱਠਿਆ ਔਰ ਇਹ ਕਹਿੰਦੇ ਆ ਕਿ ਜੇ ਕੋਈ ਗੰਭੀਰ ਹੋ ਜਾਂਦਾ ਤੇ ਉਹਨਾਂ ਨੂੰ ਰਾਜਸਥਾਨ ਦੇ ਹਨੂਮਾਨਗੜ੍ਹ ਜਾਂ ਪੰਜਾਬ ਦੇ ਬਠਿੰਡੇ ਦੇ ਹਸਪੀਟਲ ਦੇ ਵਿੱਚ ਲਿਜਾਣਾ ਪੈਂਦਾ। ਆਕਸੀਜਨ ਦੀ ਜ਼ਰੂਰਤ ਪਈ ਤਾਂ 28 ਕਿਲੋਮੀਟਰ ਦੂਰ ਡੱਬ ਵਾਲੀ ਨੂੰ ਭੱਜਣਾ ਪੈਂਦਾ। ਔਰ ਇਹ ਕਿਹਾ ਜਾ ਰਿਹਾ ਹਰ ਦੂਜੇ ਘਰ ਦੇ ਵਿੱਚ ਜਿਹੜਾ ਇਹ ਜ਼ੁਕਾਮ
ਖੰਘ ਬੁਖਾਰ ਦਾ ਮਰੀਜ਼ ਪਿਆ। 20,000 ਦੀ ਆਬਾਦੀ ਵਾਲਾ ਚਟਾਲਾ ਪਿੰਡ 1100 ਮਰੀਜ਼ ਹੁਣ ਤੱਕ ਸਾਹਮਣੇ ਜਿਹੜੇ ਉਹ ਆ ਚੁੱਕੇ ਹੋਏ ਆ। ਮਤਲਬ ਕਿ ਹਰ ਘਰ ਤੁਸੀਂ ਕਹਿ ਲਓ, ਪਰ ਜਿਹੜੇ ਹੈਗੇ ਨੇ ਇਸ ਵੇਲੇ ਕੋਈ ਵੀ ਉਹਨਾਂ ਦਾ ਆ ਕੇ ਹਾਲ ਚਾਲ ਪੁੱਛਣ ਦੇ ਵਾਸਤੇ ਜਿਹੜਾ ਉਹ ਤਿਆਰ ਨਹੀਂਗਾ। ਪਿੰਡ ਦੇ ਲੋਕ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਪੀਣ ਵਾਲਾ ਜਿਹੜਾ ਸਾਫ਼ ਪਾਣੀ ਆ ਉਹ ਨਾ ਮਿਲਣ ਕਰਕੇ ਕਰੋਨਾ ਦਾ ਪ੍ਰਕੋਪ ਜਿਹੜਾ ਉਹ ਵੱਧਦਾ ਜਾ ਰਿਹਾ। ਔਰ ਪਹਿਲਾਂ ਕੈਂਸਰ ਫੈਲਿਆ ਤੇ ਹੁਣ ਇੱਥੇ ਖੰਘ ਜ਼ੁਕਾਮ ਦੀ ਸ਼ਿਕਾਇਤ ਜਿਹੜੀ ਆ ਉਹ ਹਰ ਘਰ ਦੇ ਵਿੱਚ ਇਸ ਵੇਲੇ ਤਕਰੀਬਨ ਜਿਹੜੀ ਉਹਦੀ ਸ਼ਿਕਾਇਤ ਆ ਰਹੀ ਆ। ਪਰ ਉਹਨਾਂ ਨੂੰ ਕੋਈ ਸੰਭਾਲਣ ਵਾਲਾ ਨਹੀਂਗਾ। ਪਹਿਲਾਂ ਕੈਂਸਰ ਵੀ ਕਾਫੀ ਇਸ ਪਿੰਡ ਦੇ ਵਿੱਚ ਫੈਲਿਆ ਰਿਹਾ ਔਰ ਕਈ ਮੌਤਾਂ ਕੈਂਸਰ ਦੇ ਨਾਲ ਪਿਛਲੇ ਸਾਲਾਂ ਦੇ ਦੌਰਾਨ ਇੱਥੇ ਹੋ ਚੁੱਕੀਆਂ ਹੋਈਆਂ ਨੇ। ਦੇਖੋ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਮਹਾਮਾਰੀ ਜਿਹੜੀ ਹੈ ਉਹ ਬਹੁਤ ਨੁਕਸਾਨ ਕਰ ਰਹੀ ਹੈ। ਇਸ ਵੇਲੇ ਜਾਨੀ ਨੁਕਸਾਨ ਬਹੁਤ ਸਾਰਾ ਹੋ ਰਿਹਾ, ਪਰ ਇਹਦਾ ਇੱਕ ਦੂਸਰਾ ਪੱਖ ਇਹ ਆ ਕਿ ਜੇ ਇਹਦੇ ਤੋਂ ਸਿੱਖਣ ਵਾਲੇ ਲੋਕ ਹੋਏ ਤਾਂ ਉਹ ਸਿੱਖਣ ਵਾਲੇ ਪਾਸੇ ਨੂੰ ਵੀ ਤੁਰ ਸਕਦੇ ਆ। ਵੀ ਕੁਝ ਚੀਜ਼ਾਂ ਸਿੱਖੀਆਂ ਵੀ ਜਾ ਸਕਦੀਆਂ ਨੇ ਕਿ ਰਾਜਨੀਤਿਕ ਲੋਕਾਂ ਦੇ ਉੱਤੇ ਅੱਖਾਂ ਮੀਟ ਕੇ ਕੀਤਾ ਗਿਆ ਜਿਹੜਾ ਭਰੋਸਾ ਉਹ ਤੁਹਾਨੂੰ ਕਿੰਨਾ ਕੁ ਮੁਸ਼ਕਲਾਂ ਦੇ ਵਿੱਚ ਪਾ ਸਕਦਾ ਹੈ। ਗੱਲ ਇੱਕ ਸੂਬੇ ਇੱਕ ਪਿੰਡ ਦੀ ਨਹੀਂ ਹੈ, ਥਾਂ ਥਾਂ ਦੇ ਉੱਤੋਂ ਇਹੀ ਕੁਝ ਜਿਹੜਾ ਉਹ ਨਿਕਲ ਕੇ ਆ ਰਿਹਾ। ਬਿਲਕੁਲ ਜੀ, ਜੇ ਲੋਕਾਂ ਨੇ ਪਿੱਛੇ ਨਹੀਂ ਸਿੱਖਿਆ ਤੇ ਹੁਣ ਨਹੀਂ ਇਸ ਮਹਾਮਾਰੀ ਤੋਂ ਬਾਅਦ ਕੀ ਸਿੱਖਣਗੇ। ਅੱਗੇ ਖਰਾਬ ਵੈਂਟੀਲੇਟਰਾਂ ਦੀ ਆਪਾਂ ਗੱਲ ਕੀਤੀ ਆ ਪਹਿਲਾਂ ਵੀ, ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਆਪੋ ਆਪਣੇ ਪ੍ਰਤੀਕਰਮ ਦੇ ਰਹੇ। ਦੇਖੋ ਇਹ ਮਾਮਲਾ ਕਈ ਜਿਹੜੇ ਪੁਆਇੰਟ ਨੇ ਉਸ ਮਾਮਲੇ ਦੇ ਉੱਤੇ ਇਸ ਵੇਲੇ ਭਖਿਆ ਹੋਇਆ ਕਿ ਹਾਲਾਤ ਜਿਹੜੇ ਨੇ ਉਹ ਕੀ ਨੇ ਆਮ ਲੋਕਾਂ ਦੇ ਜਿਹੜੇ ਕਰੋਨਾ ਵਾਇਰਸ ਦੀ ਇਸ ਜੰਗ ਦੇ ਨਾਲ ਜੂਝ ਰਹੇ ਆ। ਮਤਲਬ ਕਿ ਲੋਕ ਇਹ ਕਹ ਲਓ ਕਿ ਆਪਣੇ ਤੌਰ ਤੇ ਜਿੰਨੇ ਕੁ ਜੋਗੇ ਹੈਗੇ ਆ ਉਹ ਲੜਨ ਦੀ ਕੋਸ਼ਿਸ਼ ਕਰ ਰਹੇ ਆ। ਵੈਂਟੀਲੇਟਰਾਂ ਵਾਲਾ ਮਾਮਲਾ ਜਿਹੜਾ ਉਹ ਇਸ ਵੇਲੇ ਪੰਜਾਬ ਤੋਂ ਉੱਠ ਕੇ ਵੈਸੇ ਤਾਂ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਚਲੇ ਗਿਆ। ਹੁਣ ਜਿਹੜਾ ਜੀ ਇੱਥੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ ਜਵਾਬ ਦਿੱਤਾ। ਜਿਹੜੇ ਇੱਥੇ ਗੁਰੂ ਗੋਬਿੰਦ ਸਿੰਘ ਮੈਡੀਕਲ ਜਿਹੜਾ ਕਾਲਜ ਹੈ ਫਰੀਦਕੋਟ ਦਾ, ਉੱਥੇ ਆਏ ਵੈਂਟੀਲੇਟਰਾਂ ਦੇ ਸੰਬੰਧ ਦੇ ਵਿੱਚ ਇਹ ਗੱਲ ਆਖੀ ਕਿ ਜਿਹੜੇ ਅਸੀਂ ਭੇਜੇ ਸੀਗੇ ਉਹ ਇੱਥੇ ਮੈਡੀਕਲ ਜਿਹੜੇ ਭੇਜੇ ਸੀਗੇ ਉਹ ਹਰ ਪੱਖੋਂ ਠੀਕ ਸੀ। ਇਹ ਵੀ ਕਿਹਾ ਕਿ ਅਸੀਂ ਤਾਂ ਉਹਨਾਂ ਦੀ ਰਿਪੇਅਰ ਵੀ ਜਿਹੜੀ ਉਹ ਕਰਾਉਣ ਦੇ ਵਾਸਤੇ ਆਪਣੇ ਐਕਸਪਰਟ ਭੇਜੇ ਸੀ ਤੇ ਉਹਨਾਂ ਨੇ ਰਿਪੇਅਰ ਕਰਕੇ ਇਹਨਾਂ ਨੂੰ ਚਾਲੂ ਵੀ ਕੀਤਾ ਤੇ ਮੁੜ ਕੇ ਇਹ ਜਿਹੜਾ ਸੀਗਾ ਇਹਨਾਂ ਦੇ ਡੈਮੋ ਵੀ ਦਿੱਤੇ ਕਿ ਇਹ ਚੱਲਦੇ ਕਿਵੇਂ ਨੇ। ਇਹ ਗੱਲ ਵੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਉਹਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਇਹ ਕਿਹਾ ਗਿਆ ਕਿ ਇਹਨਾਂ ਵੈਂਟੀਲੇਟਰਾਂ ਨੂੰ ਚਲਾਉਣ ਤੋਂ ਪਹਿਲਾਂ ਫਲੋ ਸੈਂਸਰ, ਬੈਕਟੀਰੀਆ ਫਿਲਟਰ, HME ਫਿਲਟਰ ਬਦਲਣੇ ਜ਼ਰੂਰੀ ਹੁੰਦੇ ਆ ਤਾਂ ਕਿ ਵੈਂਟੀਲੇਟਰ ਨੂੰ ਗੈਸ, ਹਵਾ ਤੇ ਆਕਸੀਜਨ ਦਾ ਸਹੀ ਪ੍ਰੈਸ਼ਰ ਮਿਲੇ। ਫਰੀਦਕੋਟ ਮੈਡੀਕਲ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਨੇ ਵੈਂਟੀਲੇਟਰਾਂ ਦੇ ਵਿੱਚ ਤਬਦੀਲੀਆਂ ਹੀ ਨਹੀਂ ਕੀਤੀਆਂ, ਜਿਹਦੇ ਕਰਕੇ ਇਹ ਵੈਂਟੀਲੇਟਰ ਚਲਾਏ ਹੀ ਨਹੀਂ ਜਾ ਸਕੇ। ਇਹ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜਾ ਉਹ ਬਿਆਨ ਆਇਆ। ਦੂਜੇ ਪਾਸੇ ਜਿਹੜੇ ਇੱਥੇ ਸਿਹਤ ਮੰਤਰੀ ਨੇ ਬਲਬੀਰ ਸਿੰਘ ਸਿੱਧੂ, ਜਿਨ੍ਹਾਂ ਦਾ ਸਾਰਾ ਜ਼ੋਰ ਇੱਕ ਸਾਲ ਇਹੀ ਲੱਗਿਆ ਰਿਹਾ ਕਿ ਮੁਹਾਲੀ ਦਾ ਮੇਅਰ ਆਪਣੇ ਭਰਾ ਨੂੰ ਕਿਵੇਂ ਬਣਾਉਣਾ, ਲੋਕਾਂ ਦੀ ਸਿਹਤ ਖਰਾਬ ਹੁੰਦੀ ਤੇ ਹੋਵੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਾਂਚ ਇਹਦੀ ਆਰੰਭੀ ਹੋਈ ਹੈ ਔਰ ਇਹ ਕਿਹਾ ਕਿ ਇਹ ਵੈਂਟੀਲੇਟਰ ਕੇਂਦਰ ਦੇ ਵੱਲੋਂ ਸਪਲਾਈ ਕੀਤੇ ਗਏ ਸੀਗੇ ਤੇ ਇਹਦੀ ਪੜਤਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਹੁਣ ਕੇਂਦਰ ਨੇ ਸਪਲਾਈ ਕੀਤੇ ਆ, ਚਲਾਉਣੇ ਤਾਂ ਤੁਸੀਂ ਸੀਗੇ। ਅਸਲ 'ਚ ਜਿਹੜੀ ਗੱਲ ਵੱਡੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਹੜਾ ਇਹਨਾਂ ਨੂੰ ਟੈਕਨੀਸ਼ੀਅਨ ਹੁੰਦੇ ਨੇ, ਜਿਹੜੇ ਪੰਜਾਬ ਸਰਕਾਰ ਕੋਲੇ ਉਹ ਟੈਕਨੀਸ਼ੀਅਨ ਨਹੀਂ ਹੈ ਨਹੀਂਗੇ ਇਹਨੂੰ ਚਲਾਉਣ ਦੇ ਵਾਸਤੇ। ਲੋਕ ਜਿਹੜੇ ਕਿਉਂਕਿ ਇਹ ਤੁਸੀਂ ਇਹ ਕਹਿ ਲਓ ਕਿ ਲੋਕ ਪ੍ਰਾਈਵੇਟ ਵੱਲ ਨੂੰ ਜਾਣ, ਇਸ ਕਰਕੇ ਇਦਾਂ ਦਾ ਇੰਤਜ਼ਾਮ ਜਿਹੜਾ ਉਹ ਕੀਤਾ ਗਿਆ ਕਿ ਵੈਂਟੀਲੇਟਰ ਆਏ, ਚੁੱਕ ਕੇ ਤੁਸੀਂ ਉਹਨਾਂ ਨੂੰ ਰੱਖ ਦਿਓ ਕਬਾੜ ਵਾਲੇ ਰੂਮ ਦੇ ਵਿੱਚ ਕਿ ਆਪੇ ਉਧਰ ਨੂੰ ਜਾਣਗੇ। ਇੱਥੇ ਲੋੜ ਹੀ ਨਹੀਂ ਤੁਹਾਨੂੰ ਕਿਸੇ ਨੂੰ ਵੈਂਟੀਲੇਟਰ ਜਿਹੜਾ ਉਹ ਦੇਣ ਦੀ। ਉਹ ਇਸ ਕਰਕੇ ਤੁਸੀਂ ਜ਼ਿੰਮੇਵਾਰੀ ਜਿਹੜੀ ਉਹ ਸੁੱਟ ਦੇਣੀ। ਜਦੋਂ ਇਹ ਆਏ ਸੀ, ਜਦੋਂ ਖਰਾਬ ਸੀ, ਨਹੀਂ ਰਿਪੇਅਰ ਕੀਤੇ, ਤੁਹਾਨੂੰ ਡੈਮੋ ਸਮਝ ਨਹੀਂ ਆਈ, ਸਮੱਸਿਆ ਕਿਹਦੀ ਹੈ? ਸਮੱਸਿਆ ਫੇਰ ਤਾਂ ਕੇਂਦਰ ਦੀ ਸਰਕਾਰ ਦੀ ਨਹੀਂ ਗਈ ਜਿਹਨੇ ਇਹ ਦਿੱਤੇ ਆ, ਤੁਹਾਨੂੰ ਪ੍ਰੋਵਾਈਡ ਕੀਤੇ। ਜੇ ਉਹ ਖਰਾਬ ਸੀ ਤੁਸੀਂ ਸਾਹਮਣੇ ਲਿਆਓ, ਉਦੋਂ ਤਾਂ ਕਿਸੇ ਨੇ ਸਾਹਮਣੇ ਨਹੀਂ ਲਿਆਂਦਾ। ਜਿਹੜੇ ਡਾਕਟਰ ਰਾਏ ਬਹਾਦਰ ਨੇ, ਰਾਜ ਬਹਾਦਰ ਨੇ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਮੈਡੀਕਲ ਜਿਹੜੀ ਯੂਨੀਵਰਸਿਟੀ ਆ ਉਹਨਾਂ ਦੇ ਅੰਡਰ ਇਹ ਆਉਂਦਾ। ਉਹ ਜਦੋਂ ਆਪ ਪਿਛਲੇ ਸਾਲ ਕਰੋਨਾ ਪੋਜ਼ਿਟਿਵ ਹੋਏ ਸੀ ਤਾਂ ਉਹ ਆਪਣੀ ਕਾਰ ਲੈ ਕੇ ਭੱਜ ਕੇ ਮੁਹਾਲੀ ਚਲੇ ਗਏ ਸੀ, ਉੱਥੇ ਪ੍ਰਾਈਵੇਟ ਹਸਪੀਟਲ ਦਾਖਲ ਹੋ ਗਏ। ਸ਼ਾਇਦ ਲੋਕਾਂ ਨੂੰ ਵੀ ਇਹੀ ਸਿੱਖਿਆ ਦੇ ਰਹੇ ਕਿ ਆਪਣੀ ਗੱਡੀ ਚੁੱਕੋ, ਆਪਣਾ ਵਹੀਕਲ ਚੁੱਕੋ ਤੇ ਜਾ ਕੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਉਹ ਦਾਖਲ ਹੋ ਜਾਓ। ਪਰ ਉਹਨਾਂ ਕੋਲੇ ਪੈਸੇ ਨੇ, ਉਹਨਾਂ ਦੀ ਚਲਦੀ ਆ,
ਉਹ ਦਾਖਲ ਹੋ ਸਕਦੇ ਨੇ। ਆਮ ਬੰਦਾ ਕਿੱਧਰ ਨੂੰ ਜਿਹੜਾ ਉਹ ਜਾਊਗਾ, ਜਿਹੜਾ ਕਿ ਇੱਕ ਵੈਂਟੀਲੇਟਰ ਦੇ ਵਾਸਤੇ ਹੀ ਰੋ ਰਿਹਾ। ਇੱਥੇ ਬਰਨਾਲੇ ਦੇ ਵਿੱਚ 8 ਵੈਂਟੀਲੇਟਰ ਨੇ ਹਸਪੀਟਲ ਦੇ ਵਿੱਚ, ਇੱਕ ਸਿੰਗਲ ਵੀ ਨਹੀਂ ਚੱਲ ਰਿਹਾ ਜੀ, ਇੱਕ ਸਿੰਗਲ ਵੀ ਨਹੀਂ ਜਿਹੜਾ ਉਹ ਚੱਲ ਰਿਹਾ। ਇਹੋ ਜਿਹੇ ਹਾਲਾਤ ਜਿਹੜੇ ਉਹ ਬਣੇ ਹੋਏ ਨੇ। 93 ਨੇ ਅੰਮ੍ਰਿਤਸਰ ਦੇ ਵਿੱਚ, ਤੇ ਉਹਨਾਂ ਦੇ ਵਿੱਚੋਂ 12 ਜਾਂ 13 ਵਰਕ ਕਰ ਰਿਹਾ ਜੀ। ਇਹ ਹਾਲਾਤ ਨੇ ਸਰਕਾਰੀ ਹਸਪੀਟਲਾਂ ਦੇ। ਦੇਖੋ ਲੋਕੀ ਵੋਟਾਂ ਪਾਉਂਦੇ ਆ, ਲੋਕੀਆਂ ਸਹਿੰਦੇ ਆ, ਭਾਰ ਸਹਿੰਦੇ ਇਹਨਾਂ ਦਾ ਖਰਚਿਆਂ ਦਾ। ਦੇਖੋ ਹਾਲਾਤ ਕੀ ਹੈਗੇ ਆ। ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਆ, ਜਿਹੜਾ ਅਮਿਤਾਭ ਬੱਚਨ ਨੇ 2 ਕਰੋੜ ਦਾ ਦਿੱਤਾ ਹੈਗਾ ਆ, ਉਹ ਮਾਮਲਾ ਵੀ ਹੁਣ ਅਕਾਲ ਤਖਤ ਤੇ ਪਹੁੰਚ। ਦੇਖੋ, ਇਹ ਅਮਿਤਾਭ ਬੱਚਨ ਦੇ ਵੱਲੋਂ ਜਿਹੜਾ ਦਿੱਤਾ ਗਿਆ 2 ਕਰੋੜ ਰੁਪਈਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ, ਇਹ ਮਾਮਲਾ ਪਿਛਲੇ ਦਿਨਾਂ ਤੋਂ ਭਖਿਆ ਹੋਇਆ। ਹੁਣ ਇਹ ਇੱਕ ਸ਼ਿਕਾਇਤ ਜਿਹੜੀ ਆ ਉਹ ਪਹੁੰਚੀ ਆ ਅਕਾਲ ਤਖਤ ਦੇ ਉੱਤੇ। ਮਨਜਿੰਦਰ ਸਿੰਘ ਸਰਸਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। 1984 ਦੇ ਸਿੱਖ ਕਤਲੇਆਮ ਦੀ ਗਵਾਹ ਹੈ ਬੀਬੀ ਨਿਰਪ੍ਰੀਤ ਕੌਰ, ਉਹਦੇ ਵੱਲੋਂ ਇਹ ਜਿਹੜੀ ਸ਼ਿਕਾਇਤ ਆ ਇਹ ਕੀਤੀ ਗਈ ਹੈ। ਈਮੇਲ ਦੇ ਰਾਹੀਂ ਉਹਨੇ ਆਪਣੀ ਸ਼ਿਕਾਇਤ ਅਕਾਲ ਤਖਤ ਨੂੰ ਭੇਜੀ ਹੈ। ਕੁਝ ਲੋਕਾਂ ਦੇ ਵੱਲੋਂ ਫੋਨ ਸੁਨੇਹੇ ਰਾਹੀਂ ਵੀ ਸ਼ਿਕਾਇਤਾਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ। ਇਹ ਤਾਂ ਪੁਸ਼ਟੀ ਹੋ ਗਈ ਹੈ ਕਿ ਸ਼ਿਕਾਇਤ ਅਕਾਲ ਤਖਤ ਨੂੰ ਮਿਲੀ ਹੈ, ਪਰ ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ PhD, ਉਹ ਇਸ ਵੇਲੇ ਵਿਦੇਸ਼ ਦੌਰੇ ਦੇ ਉੱਤੇ ਗਏ ਹੋਏ ਨੇ, ਔਰ ਉਦੋਂ ਉਹਨਾਂ ਦੇ ਵਾਪਸ ਆਉਣ ਤੋਂ ਬਾਅਦ ਹੀ ਇਹ ਸ਼ਿਕਾਇਤ ਦੇ ਉੱਤੇ ਕੋਈ ਗੌਰ ਜਿਹੜਾ ਉਹ ਕੀਤਾ ਜਾਊਗਾ। ਸ਼ਿਕਾਇਤ ਕਰਨ ਵਾਲਿਆਂ ਨੇ ਮਨਜਿੰਦਰ ਸਿੰਘ ਸਰਸਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਕਿ ਉਹਨਾਂ ਨੇ ਅਮਿਤਾਭ ਬੱਚਨ ਦੇ ਕੋਲੋਂ 2 ਕਰੋੜ ਰੁਪਏ ਦੀ ਦਾਨ ਦੀ ਰਕਮ ਜਿਹੜੀ ਉਹ ਕਿਉਂ ਸਵੀਕਾਰ ਕੀਤੀ, ਤੇ ਉਹਦੀ ਤਾਰੀਫ ਕਿਉਂ ਜਿਹੜੀ ਉਹ ਕੀਤੀ। ਇਸ ਚੀਜ਼ ਦੇ ਉੱਤੇ ਜਿਹੜਾ ਉਹ ਸ਼ਿਕਾਇਤ ਕੀਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਨੇ ਇਹਦੇ ਸੰਬੰਧੀ ਇਹ ਗੱਲ ਕਹੀ ਹੈ ਕਿ ਗੁਰੂ ਘਰ ਦੀ ਗੋਲਕ ਦੇ ਵਿੱਚ ਕੋਈ ਵਿਅਕਤੀ ਆਪਣੀ ਸ਼ਰਧਾ ਦੇ ਨਾਲ ਮਨੁੱਖਤਾ ਦੀ ਸੇਵਾ ਵਾਸਤੇ ਕੋਈ ਵੀ ਰਕਮ ਜਿਹੜੀ ਆ ਉਹ ਭੇਟ ਕਰ ਸਕਦਾ। ਇਹ ਵੀ ਕਿਹਾ ਕਿ ਗੁਰੂ ਘਰ ਲਈ ਭੇਟ ਕੀਤੀ ਰਕਮ ਲਈ ਕਿਸੇ ਦਾ ਗੁਣਗਾਨ ਕਰਨਾ ਠੀਕ ਨਹੀਂਗਾ। ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਬਾਰੇ ਪਤਾ ਲਾ ਰਹੀ ਆ, ਤੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇਸ ਚੀਜ਼ ਦਾ ਵਿਰੋਧ ਹੋ ਰਿਹਾ, ਪਰ ਹੁਣ ਇਸ ਮਾਮਲੇ ਦੇ ਉੱਤੇ ਜਿਹੜਾ ਮਨਜਿੰਦਰ ਸਿੰਘ ਸਰਸਾ ਉਹਨੇ ਚੁੱਪ ਵੱਟੀ ਹੋਈ ਆ। ਉਹ ਇਸ ਮਾਮਲੇ ਦੇ ਉੱਤੇ ਕੁਝ ਨਹੀਂ ਬੋਲ ਰਹੇ, ਜਦੋਂ ਕਿ ਪਹਿਲਾਂ ਮਨਜਿੰਦਰ ਸਿੰਘ ਸਰਸਾ ਦੇ ਵੱਲੋਂ ਬਕਾਇਦਾ ਤੌਰ ਦੇ ਉੱਤੇ ਵੀਡੀਓ ਜਾਰੀ ਕਰਕੇ ਅਮਿਤਾਭ ਬੱਚਨ ਦੀ ਤਾਰੀਫ ਤੇ ਉਹਦਾ ਧੰਨਵਾਦ ਜਿਹੜਾ ਉਹ ਕੀਤਾ ਗਿਆ ਸੀਗਾ। ਜਿੱਥੋਂ ਐਕਚੁਅਲੀ ਮਨਜਿੰਦਰ ਸਿੰਘ ਸਰਸਾ ਹੋਰਾਂ ਦੀ ਜਿਹੜੀ ਮੁਸ਼ਕਲ ਆ ਸਭ ਤੋਂ ਵੱਡੀ ਇਹ ਆ ਕਿ ਮੀਡੀਆ ਦੇ ਵਿੱਚ ਕਿਵੇਂ ਰਹਿਣਾ, ਕਿਉਂਕਿ ਡੇਲੀ ਕੋਈ ਨਾ ਕੋਈ ਉਹਨਾਂ ਨੇ ਵੀਡੀਓ ਜਿਹੜੀ ਉਹ ਜਾਰੀ ਕਰਨੀ ਹੁੰਦੀ ਹੈ। ਇਸ ਮਾਮਲੇ ਦੇ ਵਿੱਚ ਕਾਹਲ ਜਿਹੜੀ ਆ ਉਹ ਉਹਨਾਂ ਨੇ ਉਸ ਮਾਮਲੇ ਨੂੰ ਫਸਾ ਦਿੱਤਾ ਉਹਨਾਂ ਨੂੰ ਇਸ ਮਸਲੇ 'ਚ। ਤਾਂ ਠੰਡਾ ਤਾਂ ਕਰ ਹੀ ਲੈਣਾ, ਸਭ ਨੂੰ ਪਤਾ, ਕਿਉਂਕਿ ਏਦਾਂ ਦੀਆਂ ਜਿਹੜੀਆਂ ਖਬਰਾਂ ਹੁੰਦੀਆਂ ਨੇ ਉਹ ਕੁਝ ਦਿਨਾਂ ਦੇ ਵਾਸਤੇ ਹੁੰਦੀਆਂ ਨੇ। ਜਦੋਂ ਜਥੇਦਾਰ PhD ਜਿਹੜੇ ਉਹ ਇੱਥੇ ਹੈ ਨਹੀਂ ਗਏ, ਤੇ ਜਦੋਂ ਤੱਕ ਆਉਣਗੇ ਉਦੋਂ ਤੱਕ ਆਪੇ ਹੀ ਮਾਮਲਾ ਠੰਡਾ ਪੈ ਜਾਣਾ। ਬਿਲਕੁਲ ਜੀ, ਭਲਾ ਇਹਨਾਂ ਦੇ ਕਈ ਕਾਰਨਾਂ ਕਰਕੇ ਹੋਇਆ ਸੀ, ਤੇ ਇਹਨਾਂ ਕਮੇਟੀਆਂ ਦੇ ਕਰਕੇ ਵੀ ਹੁੰਦਾ ਰਿਹਾ। ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰੋਤਿਓ, ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ